ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਦੇ ਵੱਖ-ਵੱਖ ਮਾਧਿਅਮਾਂ, ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ-ਨਾਲ AM FM ਸਟੇਸ਼ਨ ਮੋਬਾਈਲ ਐਪ ਤੇ ਸਾਨੂੰ ਸੁਣ ਰਹੇ ਹੋਵੋਗੇ। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰੇਗਾ ਜੀ ਦੇ ਨਾਲ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਦੁਨੀਆ ਨਾਲ ਜੁੜੇ ਹੋਏ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। 408-272-2500 ਡਾਇਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਵਾਲ ਹੈ, ਸਲਾਹ ਕਰਨੀ ਹੈ ਤਾਂ 415-909-0503 ਡਾਇਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਤਾ ਨੇਲਾ ਦੀ 209-277-0113 ਤੇ। ਵਧੀਆ ਟਰੱਕ ਸਿੱਖਣਾ ਤਾਂ ਅਜੀਤ ਅਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਨੰਬਰ ਹੈ ਜੀ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855-905-2575 ਡਾਇਲ ਕਰਕੇ ਇਹਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਸਰਵਿਸ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜੁੜਦੇ ਹਾਂ ਮਿੰਟੂ ਗੁਰਸਰੇਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਮੂਸੇ ਵਾਲੇ ਨੂੰ ਲੱਖਾਂ ਨਾਮ ਅੱਖਾਂ ਨੇ ਅੰਤਮ ਅਰਦਾਸ ਕੀਤੀ ਹੈ ਉਹਨਾਂ ਦੀ, ਪਰ ਖਬਰ ਇਹ ਵੀ ਆ ਰਹੀ ਹੈ ਕਿ ਮਹਾਕਾਲ ਵੀ ਗ੍ਰਿਫਤਾਰ ਹੋ ਗਿਆ। ਦੇਖੋ ਬਿਲਕੁਲ, ਅੱਜ ਅੰਤਮ ਅਰਦਾਸ ਹੋ ਗਈ ਹੈ ਸਿੱਧੂ ਮੂਸੇਵਾਲੇ ਦੀ, ਪਰ ਮੇਰੇ ਖਿਆਲ ਦੇ ਨਾਲ ਇਹ ਆ ਕਿ ਅੰਤਮ ਅਰਦਾਸ ਜਿਹੜੀ ਹੋਈ ਆ ਉਹ ਇੱਕ ਐਸੀ ਭਾਵੁਕਤਾ ਦੇ ਕਹਿ ਲਓ ਕਿ ਸਾਡੇ ਸਾਹਮਣੇ ਜੀ ਭਾਵੁਕਤਾ ਦੇ ਸਵਾਲ ਛੱਡ ਗਈ ਆ, ਜਿਹਨੂੰ ਮੇਰੇ ਖਿਆਲ ਦੇ ਨਾਲ ਬੜੀ ਸੰਵੇਦਨਤਾ ਦੇ ਨਾਲ, ਬੜੀ ਸੁਹਿਰਦਤਾ ਦੇ ਨਾਲ ਔਰ ਕਹਿ ਸਕਦੇ ਹਾਂ ਕਿ ਬੜੀ ਗਹਿਰਾਈ ਦੇ ਨਾਲ ਉਸਨੂੰ ਸਮਝਣ ਦੀ ਜ਼ਰੂਰਤ ਹੈ। ਕਿਉਂਕਿ ਦੇਖੋ ਸਭ ਤੋਂ ਔਖਾ ਕਾਰਜ ਹੁੰਦਾ ਕਿਸੇ ਵੀ ਬਾਪ ਵਾਸਤੇ ਆਪਣੇ ਬੇਟੇ ਦਾ ਭੋਗ ਪਾਉਣਾ, ਅੰਤਮ ਅਰਦਾਸ ਕਰਨੀ। ਸਾਡੇ ਵਾਸਤੇ ਇੱਕ ਲਫ਼ਜ਼ ਹੈ ਅੰਤਮ ਅਰਦਾਸ, ਪਰ ਜਿਸ ਬਾਪ ਨੇ ਉਹ ਅੰਤਮ ਅਰਦਾਸ ਕਰਵਾਈ ਹੈ ਤੇ ਉਸ ਅਰਦਾਸ ਦੇ ਵਿੱਚ ਖਲੋ ਕੇ, ਤਾਂ ਉਹਦੇ ਜ਼ਿਹਨ ਤੇ ਕਿੰਨੇ ਵਜਨ ਹੋਣਗੇ, ਉਹਦੀ ਰੂਹ ਤੇ ਕਿੰਨੇ ਜ਼ਖਮ ਹੋਣਗੇ, ਉਹਦੇ ਭਵਿੱਖ ਤੇ ਕਿੰਨੇ ਸਵਾਲ ਹੋਣਗੇ, ਉਹ ਉਹੀਓ ਜਾਣਦਾ ਹੈ। ਸੋ ਇਸ ਕਰਕੇ ਇਹ ਜਿਹੜੀ ਅੰਤਮ ਅਰਦਾਸ ਸੀਗੀ, ਬਹੁਤ ਜ਼ਿਆਦਾ ਇਕੱਠ ਸਵੇਰ ਤੋਂ ਹੀ ਹੋਣਾ ਸਟਾਰਟ ਹੋ ਗਿਆ ਸੀਗਾ ਜੀ ਔਰ ਇੰਨੀਆਂ ਜ਼ਿਆਦਾ ਲੰਬੀਆਂ ਕਤਾਰਾਂ ਸੀਗੀਆਂ ਕਿ ਜਿਹੜਾ ਰੂਟ ਹੈ, ਮਸਲਨ ਜੋ ਵੱਡੇ ਹਾਈਵੇ ਗੁਜ਼ਰਦੇ ਜਾਂ ਵੱਡੇ ਰਸਤੇ ਗੁਜ਼ਰਦੇ ਆ, ਉਹਨਾਂ ਨੂੰ ਤਕਰੀਬਨ 10-10, 15-15 ਕਿਲੋਮੀਟਰ ਤੋਂ ਦੂਰੋਂ ਮੋੜਨਾ ਪਿਆ, ਡਾਈਵਰਟ ਕਰਨਾ ਪਿਆ ਜੀ। ਤਾਂ ਇਕੱਠ ਇਸ ਪੱਧਰ ਦਾ ਸੀਗਾ। ਖੈਰ ਬਾਕੀ ਤੇ ਸਭ ਕੁਛ ਉਹੀ ਹੁੰਦਾ, ਭਾਵੇਂ ਛੋਟਾ ਹੋਵੇ ਵੱਡਾ ਹੋਵੇ, ਜਿਹੜਾ ਨਮਿਤ ਸਮਾਗਮ ਹੁੰਦਾ ਕੁਛ ਇਸ ਤਰ੍ਹਾਂ ਦਾ, ਤਾਂ ਉਹਦੇ ਵਿੱਚ ਹੁਣੀ ਤੇ ਅੰਤਮ ਅਰਦਾਸ ਹੈ ਨਾ, ਪਰ ਐਸਾ ਇਕੱਠ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਬਹੁਤੇ ਲੋਕ ਮੇਰੇ ਖਿਆਲ ਦੇ ਨਾਲ ਇੰਨਾ ਇਕੱਠ ਵੇਖ ਹੀ ਨਹੀਂ ਪਾਉਂਦੇ, ਉਹਨਾਂ ਦੇ ਮਰਨ ਤੇ ਉਹਨਾਂ ਦੇ ਮਰਨੇ ਤੇ ਇਕੱਠ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ। ਬਹੁਤੇ ਲੋਕ ਮੇਰੇ ਵਰਗੇ ਤੇ ਉਹਨਾਂ ਇਕੱਠ ਦੇਖ ਹੀ ਨਹੀਂ ਪਾਉਂਦੇ ਕਦੇ ਜ਼ਿੰਦਗੀ ਚ। ਖੈਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੋ ਉਹਨਾਂ ਦੇ ਪਿਤਾ ਜੀ ਨੇ ਇੱਕ ਸਪੀਚ ਕੀਤੀ, ਦਿਲ ਦੀ ਗੱਲ ਸਾਂਝੀ ਕੀਤੀ ਆ, ਉਹ ਜਿੱਦਾਂ ਕਹਿ ਲਈਏ ਕਿ ਧੂਹ ਪਾਉਣ ਵਾਲੀ ਸੀ। ਉਹ 4-5 ਮਿੰਟ ਦੀ ਜਿਹੜੀ ਸਪੀਚ ਆ, ਉਹਦੇ ਵਿੱਚ ਉਹਨਾਂ ਨੇ ਬਹੁਤ ਕੁਛ ਦੱਸਿਆ ਵਾ, ਬਹੁਤ ਕੁਛ ਦੱਸਿਆ। ਮਤਲਬ ਕਿ ਸੰਘਰਸ਼ ਦੀ ਗਾਥਾ ਹੈ। ਸਾਨੂੰ ਇਉਂ ਲੱਗਦਾ ਆ ਕਿ ਯਾਰ ਸਿੱਧੂ ਮੂਸੇਵਾਲਾ ਐਵੇਂ ਤੁੱਕਾ ਮਾਰ ਕੇ ਕਾਮਯਾਬ ਹੋ ਗਿਆ, ਸਿੱਧੂ ਮੂਸੇਵਾਲਾ ਏਦਾਂ ਹੋ ਗਿਆ। ਸਾਨੂੰ ਐ ਹੀ ਅਕਸਰ ਇਹੋ ਹੀ ਲੱਗਦਾ ਹੈ ਕਿ ਉਹ ਫਲਾਣੇ ਦਾ ਬੜਾ ਸੌਖਾ ਕੰਮ ਆ, ਬੈਠਾ ਹੀ ਨੋਟ ਛਾਪੀ ਜਾਂਦਾ, ਏਦਾਂ ਏਦਾਂ। ਪਰ ਜਿਸ ਬੰਦੇ ਦਾ ਕੋਈ ਮੁਕਾਮ ਹੁੰਦਾ, ਉਸ ਬੰਦੇ ਦੀ ਇੱਕ ਘਾਲਣਾ ਹੁੰਦੀ ਉਹਦੇ ਵਿੱਚ, ਤੇ ਜਿਸ ਬੰਦੇ ਨੂੰ ਉਹਦੀ ਘਾਲਣਾ ਦੀ ਸਮਝ ਨਹੀਂ ਜਾਂ ਉਹਦਾ ਮੁੱਲ ਨਹੀਂ ਪਤਾ, ਤੇ ਉਹ ਕਦੇ ਵੀ ਉਸ ਤਰ੍ਹਾਂ ਦਾ ਮੁਕਾਮ ਪਾ ਵੀ ਨਹੀਂ ਸਕਦਾ। ਇਹ ਵੀ ਸਾਫ਼ ਹੁੰਦਾ, ਸਪਸ਼ਟ ਹੁੰਦਾ। ਜੋ ਬੰਦਾ ਉਸ ਘਾਲਣਾ ਜਾਂ ਉਸ ਸੰਘਰਸ਼ ਨੂੰ ਸਮਝਦਾ, ਮੁਕਾਮ ਵੀ ਆਪਣੇ ਪੱਧਰ ਤੇ ਆਪਣੇ ਉਹ ਵੀ ਹਾਸਲ ਕਰ ਸਕਦਾ।
ਖੈਰ ਉਹਨਾਂ ਨੇ ਕਾਫੀ ਵੱਡੇ ਸਵਾਲ ਕੀਤੇ, ਇੱਥੋਂ ਤੱਕ ਕਿ ਪੱਤਰਕਾਰਾਂ ਤੇ ਵੀ ਜਾਂ ਕਹਿ ਲਈਏ ਕਿ ਜੋ ਸਾਡੇ ਇਸ ਵੇਲੇ ਸੋਚਣ ਵਾਲੇ ਕੁਝ ਲੋਕ ਹੁੰਦੇ ਨੇ, ਜਾਂ ਖਾਸ ਤੌਰ ਤੇ ਠੱਗੀਆਂ ਠੋਰੀਆਂ ਮਾਰਨ ਵਾਲੇ, ਕਿ ਸਿੱਧੂ ਮੂਸੇਵਾਲੇ ਦਾ ਲੰਗਰ ਲਾਉਣਾ ਤਾਂ ਦਿਓ ਜੀ, ਡੋਨੇਸ਼ਨ ਦਿਓ ਜੀ, ਇਹ ਕਰੋ ਉਹ ਕਰੋ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੈਂ ਆਪਣੇ ਪੁੱਤਰ ਨੂੰ ਹਾਲੇ 10 ਸਾਲ ਤੱਕ ਜਿਉਂਦਾ ਰੱਖਾਂਗਾ। ਉਹ ਇੱਕ ਸੰਕੇਤ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਵਾਸਤੇ ਜੋ ਸਿੱਧੂ ਨੂੰ ਬਹੁਤ ਪਿਆਰ ਕਰਦੇ ਸਨ, ਕਿ ਸ਼ਾਇਦ ਉਹਨਾਂ ਦੇ ਲਿਖੇ ਗੀਤ ਜਾਂ ਉਹਨਾਂ ਦੀ ਟੀਮ ਦੇ ਤਿਆਰ ਹੋਏ ਗੀਤ ਬਹੁਤ ਆਉਣਗੇ ਅੱਗੇ। ਇਹ ਆ ਕਿ ਗੀਤ ਜਿਹੜੇ ਆ ਹਾਲਾਂਕਿ ਮੈਨੂੰ ਜਿੰਨਾ ਕੁ ਪਤਾ ਲੱਗਿਆ ਕਿ ਇੱਕ ਅੱਧਾ ਗੀਤ ਤੇ ਹੁਣੇ ਕੁਛ ਦਿਨਾਂ 'ਚ ਹੀ ਆ ਜਾਏਗਾ, ਉਸ ਤੋਂ ਬਾਅਦ ਇੱਕ ਗਾਣਾ ਹੋਰ ਤਿਆਰ ਹੈ, ਪਰ ਉਹ ਕਿੰਨੇ ਨੇ ਟੋਟਲ ਤਿਆਰ, ਉਹ ਤੇ ਉਹਨਾਂ ਦੀ ਟੀਮ ਜਾਣਦੀ ਹੈ। ਪਰ ਜਿੰਨਾ ਕੁ ਮੈਂ ਉਸ ਚੀਜ਼ ਨੂੰ ਸਮਝਿਆ ਕਿ ਸ਼ਾਇਦ ਉਹ ਕਹਿਣ ਜਾ ਰਹੇ ਨੇ ਕਿ ਉਹਦੇ ਲਿਖੇ ਗੀਤ ਜਾਂ ਉਹਦੇ ਗਾਏ ਗੀਤ ਜਿਹੜੇ ਉਹ ਇੰਨੇ ਪਏ ਨੇ ਕਿ ਮੁੱਕਦੇ ਹੀ ਨਹੀਂ। ਤਾਂ ਇਹ ਉਹਨਾਂ ਦੀ ਸਪੀਚ ਦੇ ਵਿੱਚ ਇੱਕ ਹੋਰ ਅੰਸ਼ ਸੀਗਾ। ਇਸ ਤੋਂ ਇਲਾਵਾ ਜੇ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਹਾਲੇ ਸਮਾਂ ਦੇਵਾਂਗੇ ਅਸੀਂ, ਮਤਲਬ ਕਿ ਸੰਘਰਸ਼ ਕਰਾਂਗੇ, ਜੇ ਉਲੀਕਣਾ ਪਿਆ ਸੰਘਰਸ਼ ਤੇ ਉਹ ਵੀ ਉਲੀਕਾਂਗੇ, ਜੇ ਕਰਨਾ ਪਿਆ ਤੇ ਉਹ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਉਲੀਕਾਂਗੇ, ਸਮਾਂ ਦੇਵਾਂਗੇ ਸਰਕਾਰ ਨੂੰ ਕਿ ਉਹ ਕੁਝ ਕਰਕੇ ਦਿਖਾ ਦੇਵੇ। ਤੇ ਬਾਕੀ ਭਾਈ ਉਹਨਾਂ ਦੀ ਮਾਤਾ ਜਿਹੜੀ ਬੋਲੀ ਸੀਗੀ, ਉਹਨਾਂ ਨੇ ਬਹੁਤ ਵਧੀਆ ਇੱਕ ਛੋਟਾ ਜਿਹਾ ਸੰਦੇਸ਼ ਦਿੱਤਾ ਕਿ ਜੇ ਤੁਸੀਂ ਮੇਰੇ ਬੱਚੇ ਨੂੰ ਪਿਆਰ ਕਰਦੇ, ਜੇ ਮੇਰੇ ਬੱਚੇ ਵਰਗੇ ਹੀ ਹੋ ਤੁਸੀਂ, ਤਾਂ ਇੱਕ ਇੱਕ ਬੂਟਾ ਲਾ ਕੇ ਜ਼ਰੂਰ ਉਹਦੀ ਯਾਦ ਚ ਪਾ ਲਓ। ਖੈਰ ਉਸ ਪੁਰਾਣੇ ਦਿਨ ਦੀ ਵੀ ਉਹਨਾਂ ਨੇ ਯਾਦ ਤਾਜ਼ਾ ਕੀਤੀ ਮਾਪਿਆਂ ਨੇ ਕਿ ਮੈਂ 29 ਮਈ ਨੂੰ ਮਾਂ ਘਰ ਨਹੀਂ ਸੀ ਤੇ ਪਿਓ ਜਿਹੜਾ ਹੈ ਉਹ ਖੇਤੋਂ ਆਇਆ, ਨਹੀਂ ਤਾਂ ਅਕਸਰ ਨਾਲ ਹੀ ਜਾਂਦਾ। ਕਹਿੰਦਾ ਮੈਂ ਆਖਿਆ ਵੀ ਕਿ ਮੈਨੂੰ ਲੈ ਚੱਲ ਨਾਲ, ਤੇ ਆਂਦਾ ਕਿ ਤੂੰ ਮਤਲਬ ਕਿ ਆਪਣੇ ਬਾਪ ਨੂੰ ਕਿ ਬਈ ਤੁਸੀਂ ਆਏ ਹੋ ਜੀ, ਬੜਾ ਜਿਹਾ ਲਿਬੜੇ ਤੇ ਬੜੇ, ਨਹਾਓ ਇਸ਼ਨਾਨ ਪਾਣੀ ਕਰੋ, ਤੇ ਮੈਂ ਇੱਥੋਂ ਜੂਸ ਜਸ ਪੀ ਕੇ ਆ ਗਿਆ, 5 ਮਿੰਟ ਦੇ ਵਿੱਚ ਹੀ ਆ ਗਿਆ। ਕਹਿੰਦੇ ਕਿ ਅੱਗੇ ਅਕਸਰ ਮਾਂ ਉਹਦੇ ਕੰਨ ਦੇ ਪਿੱਛੇ ਟਿੱਕਾ ਲਾ ਕੇ ਭੇਜਦੀ ਹੁੰਦੀ ਸੀ, ਅੱਜ ਮਾਂ ਵੀ ਆਂਦੀ ਸੀ। ਕੁਛ ਇਸ ਤਰ੍ਹਾਂ ਦੇ ਮਤਲਬ ਕਿ ਭਾਵਪੂਰਕ ਜਜ਼ਬਾਤੀ ਸ਼ਬਦ, ਐਸੀਆਂ ਗੱਲਾਂ, ਐਸਾ ਅੰਦਾਜ਼, ਇਹ ਹਰ ਇੱਕ ਬੰਦਾ ਅੱਖਾਂ 'ਚ ਸਿੱਲ ਰੱਖਦਾ ਹੈ। ਹਰ ਇੱਕ ਬੰਦਾ ਗੱਚ ਦੇ ਵਿੱਚ ਕਿਤੇ ਨਾ ਕਿਤੇ ਮਹਿਸੂਸ ਕਰਦਾ ਕਿ ਪਰ ਉਹਦਾ ਗੱਚ ਹੈ ਜਿਹੜਾ ਭਰਿਆ ਪਿਆ। ਇਹ ਆ ਕਿ ਉਹ ਸਾਰਾ ਮਾਹੌਲ ਹੀ ਗਮਗੀਨ ਸੀਗਾ। ਖੈਰ ਚਲੋ ਇਹ ਤੇ ਸਮਾਂ ਜਿਹੜਾ ਉਹ ਹੈ। ਬਾਕੀ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਜਿਹੜੀਆਂ ਕਹਾਣੀਆਂ ਬਣ ਰਹੀਆਂ ਕਿ ਉਹਦੀ ਕੋਈ ਇਨਵੋਲਵਮੈਂਟ ਸੀਗੀ, ਐਸਾ ਕੁਛ ਨਹੀਂ। ਜੇ ਉਹਨੂੰ ਕੋਈ ਮਤਲਬ ਕਿ ਗਲਤ ਕੰਮ ਕਰਨ ਕਰਕੇ ਖਤਰਾ ਹੁੰਦਾ ਤਾਂ ਉਹ ਆਪਣੀ ਪ੍ਰਾਈਵੇਟ ਸਿਕਿਉਰਿਟੀ ਰੱਖ ਲੈਂਦਾ। ਇਲੈਕਸ਼ਨ ਲੜਨ ਦਾ ਵੀ ਫੈਸਲਾ ਉਹ ਕਹਿੰਦੇ ਕਿ ਸਿੱਧੂ ਮੂਸੇਵਾਲੇ ਦਾ ਖੁਦ ਦਾ ਸੀਗਾ, ਨਾ ਕਿ ਕਿਸੇ ਹੋਰ ਦਾ। ਸੋ ਦਿਲ ਦੀਆਂ ਗੱਲਾਂ ਉਹਨਾਂ ਨੇ ਕਰਕੇ ਲੋਕਾਂ ਨੂੰ ਜਵਾਬ ਦੇ ਦਿੱਤੇ ਆ। ਔਰ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਜਿਹੜੇ ਮਹਾਨ ਬੁੱਧੀਜੀਵੀ ਆ, ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਕਿ ਐਵੇਂ ਨਾ ਸਟੋਰੀਆਂ ਬਣਾਈ ਚੱਲਿਆ ਕਰੋ। ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ, ਜੇ ਉਹ ਮੰਨ ਲੈਣ ਤੇ ਬਹੁਤ ਬਹੁਤ ਉਹ ਵੀ ਧੰਨਵਾਦੀ ਹੋਣਗੇ ਤੇ ਸਾਡੇ ਵਰਗੇ ਵੀ ਹੋਣਗੇ। ਤੁੱਕੇਬਾਜ਼ੀ ਇੱਕ ਤੇ ਜਸੂਸੀ ਬਹੁਤ ਕਰਦੇ ਹਾਂ ਅਸੀਂ ਕਿ ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਐਨੇ ਕਰਵਾਤਾ, ਐਨੇ ਕਰਵਾਤਾ। ਸੋ ਉਹਨਾਂ ਦਾ ਇਸ਼ਾਰਾ ਇਸੇ ਗੱਲ ਵੱਲ ਹੈ ਕਿ ਆਪਣੇ ਪੱਧਰ ਤੇ ਕੋਈ ਕਹਾਣੀ ਜਿਹੜੀ ਹੈ, ਕੋਈ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਗੱਲਬਾਤ ਨਾ ਕਰੋ। ਉਹ ਕਹਿੰਦੇ ਕਿ ਸਾਡੇ ਦਿਲ ਨੂੰ ਕੁਛ ਹੁੰਦਾ ਹੈ। ਤਾਂ ਖੈਰ ਦੂਜੇ ਪਾਸੇ ਜਿਹੜੀ ਗ੍ਰਿਫਤਾਰੀ ਦੀ ਖਬਰ ਹੈ ਉਹ ਹੈ ਮਹਾਕਾਲ ਦੇ ਗ੍ਰਿਫਤਾਰ ਹੋਣ ਦੀ ਖਬਰ। ਜਿਹੜੇ 8 ਬੰਦਿਆਂ ਦੀ ਇਹਨਾਂ ਨੇ ਪਿਛਲੇ ਦਿਨ ਹੀ ਸੂਚੀ ਜਾਰੀ ਕੀਤੀ ਸੀ। ਪਿਛਲੇ ਦਿਨ ਕਿਉਂ, ਮੇਰੇ ਖਿਆਲ ਦੇ ਨਾਲ ਗੁਜ਼ਸ਼ਤਾ ਰੋਜ਼ ਦੀ ਗੱਲ ਆ, ਕੱਲ ਦੀ ਗੱਲ ਆ, ਕਿ ਉਹ ਜਿਹੜੀ ਸੂਚੀ ਇਹਨਾਂ ਨੇ ਜਾਰੀ ਕੀਤੀ ਸੀ ਉਹਦੇ ਵਿੱਚ ਉਹਦਾ ਨਾਮ ਸੀਗਾ ਸੌਰਵ ਮਹਾਕਾਲ। ਤਾਂ ਅੱਜ ਖਬਰ ਆ ਗਈ, ਦੇਰ ਸ਼ਾਮੀ ਤਕਾਲਾਂ ਜਿਹੀਆਂ ਪੈ ਰਹੀਆਂ ਸੀਗੀਆਂ, ਚੱਲ ਰਹੀਆਂ ਸੀਗੀਆਂ, ਤਾਂ ਉਸ ਵੇਲੇ ਖਬਰ ਆ ਗਈ ਕਿ ਇੱਕ ਸ਼ੂਟਰ ਅਰੈਸਟ ਹੋ ਗਿਆ। ਫਿਰ ਬਾਅਦ ਦੇ ਵਿੱਚ ਖਬਰ ਅਪਡੇਟ ਹੁੰਦੀ ਗਈ ਕਿਉਂਕਿ ਮਰਾਠੀ ਵੈਬਸਾਈਟ ਬਹੁਤ ਜਲਦੀ ਅਪਡੇਸ਼ਨ ਦੇ ਰਹੀਆਂ ਸੀਗੀਆਂ ਕਿ ਦਰਅਸਲ ਗ੍ਰਿਫਤਾਰੀ ਪੱਕੀ ਹੈ। ਪਰੰਤੂ ਇਹ ਆ ਕਿ ਇਹਦੇ ਵਿੱਚ ਪੇਚ ਇਹ ਆ ਕਿ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਅਰੈਸਟ ਨਹੀਂ ਹੋਈ, ਇਹ ਹੋਈ ਹੈ ਕੋਈ ਮਕੋਕਾ ਦਾ ਪੁਰਾਣਾ ਮਾਮਲਾ ਸੀਗਾ। ਉਸ ਤੋਂ ਬਾਅਦ ਫਿਰ ਦਿੱਲੀ ਤੇ ਮੁੰਬਈ ਪੁਲਿਸ ਨੇ ਇੱਕ ਜੁਆਇੰਟ ਪੀਸੀ ਕਰਨ ਦਾ ਐਲਾਨ ਕੀਤਾ। ਤਾਂ ਉਹਦੇ ਵਿੱਚ ਜਿਹੜੇ ਸਪੈਸ਼ਲ ਸੀਪੀ ਹੈ ਧਾਲੀਵਾਲ ਸਾਹਿਬ, ਉਹ ਆ ਕੇ ਪ੍ਰੈਸ ਦੇ ਮੁਖਾਤਬ ਹੋਏ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਕਾਫੀ ਕੁਛ ਕਹਿ ਲਓ, ਵੈਸੇ ਤੇ ਗੁੰਝਲਦਾਰ ਆ, ਪਰ ਹੁਣ ਮੈਂ ਔਨ ਦਾ ਰਿਕਾਰਡ ਕਹਿ ਨਹੀਂ ਸਕਦਾ। ਮੈਂ ਉਸ ਚੀਜ਼ ਨੂੰ ਸਮਝ ਗਿਆ, ਥੋੜਾ ਜਿਹਾ ਵੇਟ ਕਰਨਾ ਪਏਗਾ, ਤੁਹਾਡੇ ਸਾਹਮਣੇ ਆ ਜਾਏਗਾ ਤੇ ਡੀਕੋਡ ਫਿਰ ਹੋ ਜਾਏਗਾ ਸਾਰਾ ਕੁਛ।
ਉਹ ਕੀ ਕਹਿ ਗਏ ਨੇ, ਲਾਰੈਂਸ ਬਿਸ਼ਨੋਈ ਕਹਿੰਦੇ ਜੀ ਇਸ ਸਭ ਦਾ ਮਾਸਟਰਮਾइंड ਹੈ ਜੀ ਅਸੀਂ 5 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਜੀ ਸੌਰਵ ਮਹਾਕਾਲ ਜਿਹੜਾ ਉਹ ਕਾਤਲਾਂ ਚੋਂ ਇੱਕ ਦਾ ਨੇੜਲਾ ਸਾਥੀ ਹੈ, ਜੀ ਮਤਲਬ ਕਿ ਉਹਨੇ ਸ਼ੂਟ ਨਹੀਂ ਕੀਤਾ ਹੂੰ ਪਰ ਜਿਹਨੇ ਸ਼ੂਟ ਕੀਤਾ ਹੈ ਜੀ ਉਹ ਮਤਲਬ ਇਹਦਾ ਸਾਥੀ ਹੈ, ਜੀ ਕਲੋਜ਼, ਮਤਲਬ ਕਿ ਉਹਦਾ ਫਰੈਂਡ ਹੈ। ਹੂੰ ਤੇ ਇਹਨੇ, ਉਹ ਕਹਿੰਦੇ ਆ ਕਿ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਅੱਗੇ ਵੀ ਪੰਜਾਬ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ, ਬਾਕੀ ਪੁੱਛਗਿੱਛ ਜਾਰੀ ਹੈ। ਸੋ ਇਹ ਸਾਰੀ ਪੀਸੀ ਦਾ 15-20 ਮਿੰਟ ਪੀਸੀ ਉਹਨਾਂ ਟੋਪੀ ਘੁਮਾ ਕੇ ਕੀਤੀ ਹੈ, ਕਿਉਂਕਿ ਪੁਲਿਸ ਅਫਸਰ ਪੱਤਰਕਾਰਾਂ ਨਾਲ ਵੀ ਕਹਿ ਲਓ ਚਲਾਕ ਹੁੰਦੇ ਨੇ, ਜੀ ਕੋਈ ਵੀ ਟੋਰ ਨਹੀਂ ਦਿੰਦੇ ਕਿ ਅਸੀਂ ਕਿਸ ਤਰ੍ਹਾਂ ਪੁੱਛਗਿੱਛ ਕਰ ਰਹੇ ਹਾਂ, ਕੀ ਇੰਟੈਰੋਗੇਸ਼ਨ ਹੈ, ਕੀ ਸਾਡੇ ਕੋਲ ਲੀਡਸ ਨੇ, ਕੀ ਅਸੀਂ ਆਉਣ ਵਾਲੇ ਦਿਨਾਂ 'ਚ ਕਰ ਰਹੇ ਹਾਂ। ਪਰ ਜਿੰਨਾ ਕੁ ਮੈਂ ਸਮਝਦਾ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੈਂ ਬਹੁਤਾ ਔਨ ਦਾ ਰਿਕਾਰਡ ਨਹੀਂ ਕੁਝ ਕਹਿ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਮਸਲਾ ਹੈ, ਪਰ ਜੇ ਇਸ ਚੀਜ਼ ਨੂੰ ਮੈਂ ਡੀਕੋਡ ਕਰਕੇ ਦੇਖਾਂ ਆਪਣੇ ਪੱਧਰ ਤੇ ਤਾਂ ਮਾਮਲਾ ਕੁਝ ਸਾਫ਼ ਵੀ ਹੁੰਦਾ ਨਜ਼ਰ ਆ ਰਿਹਾ, ਕੁਝ ਗੁੰਝਲਾਂ ਵਾਲਾ ਵੀ ਹੈ। ਗੁੰਝਲਾਂ ਵਾਲਾ ਇਉਂ ਹੈ ਹਾਂਜੀ ਕਿ 8 ਬੰਦਿਆਂ ਦਾ ਜੇ ਨਾਂ ਇਹਨਾਂ ਨੇ ਕੱਲ ਲਿਆ ਸੀਗਾ, ਪੰਜਾਬ ਪੁਲਿਸ ਨੇ ਜਿਹੜੀ ਸੂਚੀ ਜਾਰੀ ਕੀਤੀ ਪ੍ਰੈਸ ਰਿਲੀਜ਼ ਦੇ ਵਿੱਚ, ਤਾਂ ਅੱਜ ਇਹਨਾਂ ਨੇ ਕਿਹਾ ਕਿ ਬਈ ਮਤਲਬ ਕਿ ਅਸੀਂ 5 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ, ਔਰ ਇਹਨਾਂ ਨੇ ਵੀ ਜੀ ਮਤਲਬ ਕਿ ਉਸ ਪ੍ਰੈਸ ਰਿਲੀਜ਼ ਤੋਂ ਬਾਅਦ ਕਿਹਾ ਸੀਗਾ ਕਿ 4 ਦੀ ਅਸੀਂ ਪਛਾਣ ਕੀਤੀ ਹੈ, ਮਤਲਬ ਕਿ 8 ਚੋਂ 4 ਸ਼ਾਰਪ ਸ਼ੂਟਰ ਹੈ। ਤਾਂ ਇਹ ਅੱਜ ਇਸ ਗੱਲ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਸਦੀਕ ਕਰਕੇ ਮੋਹਰ ਲਾਉਂਦੇ ਆ, ਤੇ ਇਹਦਾ ਮਤਲਬ ਇਹ ਹੈ ਕਿ ਕਾਫੀ ਕੁਝ ਹੈ ਜਿਹੜਾ ਤਾਲਮੇਲ ਨਾਲ ਹੋ ਰਿਹਾ, ਤੇ ਬਹੁਤ ਹੱਦ ਤੱਕ ਇਉਂ ਲੱਗਦਾ ਹੈ ਕਿ ਕਿਸ਼ਤਾਂ ਦੇ ਵਿੱਚ ਸਹੀ ਇਸ ਸਾਰੀ ਕਨਸਪੀਰੇਸੀ ਤੋਂ ਪਰਦਾ ਉੱਠਣ ਜਾ ਰਿਹਾ ਹੈ। ਹੌਲੀ ਹੌਲੀ ਚੁੱਕਣਗੇ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ 'ਚ ਗ੍ਰਿਫਤਾਰੀਆਂ ਵਿਖਾਈਆਂ ਜਾਣ, ਹੋ ਸਕਦਾ ਹੈ ਗ੍ਰਿਫਤਾਰੀਆਂ ਹੋ ਗਈਆਂ ਹੋਣ ਜਾਂ ਹੋਣ ਦੇ ਕੰਢੇ ਤੇ ਹੋਣ ਬਹੁਤ ਜਲਦੀ। ਜਿਵੇਂ ਮੈਂ ਕਿਹਾ ਕਿ ਜਿਸ ਤਰ੍ਹਾਂ ਉਹ ਮੈਂ ਦੇਖਿਆ ਸੀਪੀ ਸਾਹਿਬ ਦਾ ਅੰਦਾਜ਼, ਤਾਂ ਮੈਨੂੰ ਇਹ ਲੱਗਿਆ ਕਿ ਤਕਰੀਬਨ ਇਹਨਾਂ ਨੂੰ ਸਾਰਾ ਮਤਲਬ ਮਾਮਲਾ ਜਿਹੜਾ ਸਮਝ ਆ ਗਿਆ, ਤਾਂ ਬਹੁਤ ਜਲਦੀ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋ ਸਕਦੀਆਂ। ਪੰਜਾਬ ਸਰਕਾਰ ਦੀ ਗੱਲ ਕਰੀਏ ਮਿੰਟੂ ਜੀ, ਨਵੀਂ ਐਕਸਾਈਜ਼ ਨੀਤੀ ਨੂੰ ਪ੍ਰਵਾਨਗੀ ਮਿਲ ਗਈ ਹੈ ਜੀ। ਹਾਂਜੀ ਦੇਖੋ, ਮੈਂ ਕੱਲ ਵੀ ਹੈਰਾਨ ਹੋਇਆ ਸੀਗਾ, ਵੈਸੇ ਮੈਂ ਆਪਣੇ ਆਪ ਨੂੰ ਕਰੈਕਟ ਕਰ ਦੇਵਾਂ ਤੇ ਨਾਲ ਮਾਫੀ ਮੰਗ ਲੈਣਾ ਕਿ ਕੱਲ ਮੈਂ ਸ਼ਾਇਦ 3 ਦਿਨ ਦਾ ਕਿਹਾ ਸੀਗਾ, ਜੀ ਪਰ ਉਹ ਬਜਟ ਇਜਲਾਸ ਜਿਹੜਾ ਉਹ 30 ਤਰੀਕ ਤੱਕ ਹੈ ਮੇਰੇ ਖਿਆਲ ਦੇ ਨਾਲ, ਜੀ 30 ਤਰੀਕ ਤੱਕ, ਭਾਵ ਇੱਕ 5 ਦਿਨ ਦਾ ਹੈ, 5 ਦਿਨ ਦਾ, ਪਰ 5 ਦਿਨਾਂ ਚੋਂ ਗੱਲ ਇਹ ਕਿ ਸ਼ਨੀ ਤੇ ਐਤਵਾਰ ਆ ਜਾਏਗਾ ਜੀ ਵਿੱਚ, ਸ਼ਨੀ ਤੇ ਐਤਵਾਰ ਆ ਜਾਏਗਾ, ਰਹਿ ਉਹ 3 ਦਿਨ ਦਾ ਹੀ ਜਾਏਗਾ, ਤੇ 3 ਦਿਨ ਚੋਂ ਵੀ ਪਹਿਲਾ ਦਿਨ ਤੇ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ, ਸੋ ਰਹਿ ਉਹ ਟੋਟਲ 2 ਦਿਨ ਦਾ ਹੀ ਜਾਏਗਾ। ਤਾਂ ਇਹ ਸੱਤਾਧਾਰੀਆਂ ਦੇ 92 ਵਿਧਾਇਕ ਨੇ, ਬੋਲਣ ਦਾ ਕਿੰਨਾ ਸਮਾਂ ਆਏਗਾ ਇਹ ਦੇਖ ਲੈਣਾ ਚਾਹੀਦਾ, ਔਰ ਬੈਠਕ ਕਿੱਡੀ ਕੁ ਹੋ ਰਹੀ ਹੈ ਸ਼ੁਰੂਆਤ ਦੇ ਵਿੱਚ, ਪਲੇਠਾ ਜਿਹੜਾ ਬਜਟ ਸੈਸ਼ਨ ਹੈ ਉਹ ਕਿੱਡਾ ਕੁ ਹੈ, ਖੈਰ ਇਹ ਵੇਖਣ ਵਾਲੀ ਗੱਲ ਹੈ। ਪਰ ਮੈਂ ਆਪਣੇ ਆਪ ਨੂੰ ਵੀ ਕਰੈਕਟ ਕਰ ਲਵਾਂ ਤੇ ਜਿਹੜੇ ਸਾਡੇ ਆਡੀਅנס ਦੇ ਵਿੱਚ ਦਰਸ਼ਕ ਜਾਂ ਸਰੋਤੇ ਆ ਉਹਨਾਂ ਨੂੰ ਵੀ ਦੱਸ ਦੇਵਾਂ, ਇਹ 3 ਨਹੀਂ 5 ਕੁ ਦਿਨ ਦਾ ਹੈ। ਤੇ ਦੂਜੀ ਚੀਜ਼ ਜਿਹੜੀ ਤੁਸੀਂ ਪੁੱਛੀ ਆ, ਕੱਲ ਵੀ ਮੈਂ ਹੈਰਾਨ ਸੀਗਾ ਕਿ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਕੀਤੀ ਆ ਤੇ ਫਿਰ ਇਹ ਵੀ ਕੰਮ ਨਿਬੇੜ ਦਿੰਦੇ ਜੀ, ਕਿਉਂਕਿ ਮੈਨੂੰ ਉਮੀਦ ਸੀ ਕਿ ਸਭ ਤੋਂ ਪਹਿਲਾਂ ਆਬਕਾਰੀ ਨੀਤੀ ਵਾਲਾ ਹੀ ਕੰਮ ਜਿਹੜਾ ਉਹ ਨੇਪਰੇ ਚਾੜੂਗੇ, ਪਰ ਇਹਨਾਂ ਨੇ ਫਿਰ ਪੋਸਟਪੋਨ ਕਰ ਦਿੱਤਾ ਇਸ ਮਸਲੇ ਨੂੰ, ਅੱਜ ਫਿਰ ਮੀਟਿੰਗ ਸੱਦ ਲਈ। ਵੈਸੇ ਤੇ ਅੱਗੇ ਇਹਨਾਂ ਨੇ ਰੱਦ ਕੀਤੀ ਸੀਗੀ ਮੀਟਿੰਗ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ, ਪਰ ਅੱਜ ਭੋਗ ਵਾਲੇ ਦਿਨ ਹੀ ਰੱਖੀ ਬੈਠੇ ਸੀਗੇ। ਖੈਰ ਚਲੋ, ਮਰਜ਼ੀ ਦੇ ਮਾਲਕ ਹੈ, ਤੇਰਾ ਦਿਲ ਮਰਜ਼ੀ ਦਾ ਮਾਲਕ, ਅਸੀਂ ਰੋਕਣ ਵਾਲੇ ਕੌਣ ਕੁੜੇ। ਖੈਰ ਗੱਲ ਕੀ ਹੈ ਕਿ ਐਕਸਾਈਜ਼ ਪਾਲਿਸੀ ਠੀਕ ਵੈਸੀ ਹੈ ਜੈਸੀ ਮਤਲਬ ਕਿ ਨਜ਼ਰ ਆ ਰਹੀ ਸੀ, ਝਲਕਾਰੇ ਪੈ ਰਹੇ ਸਨ, ਤਾਂ ਉਹਦੇ ਵਿੱਚ ਕੀ ਹੈ ਕਿ ਕੋਟਾ ਜਿਹੜਾ ਖਤਮ ਹੋ ਜਾਏਗਾ, ਇੱਕ ਫਿਕਸ ਕੋਟਾ ਹੁੰਦਾ। ਦੇਖੋ, ਇਹ ਹਰੇਕ ਸੈਕਟਰ ਦੀ ਆਪੋ ਆਪਣੀ ਨਾ ਕਹਿ ਲਓ ਜਾਣਕਾਰੀ ਹੁੰਦੀ ਹੈ, ਸਾਡੇ ਕੋਲ ਕਈ ਵਾਰ ਲਿਮਟਿਡ ਜਾਣਕਾਰੀ ਹੁੰਦੀ ਹੈ, ਤਾਂ ਜਿਹੜੀ ਠੇਕੇਦਾਰੀ ਸਿਸਟਮ ਦੀ ਜਾਣਕਾਰੀ ਹੈ ਨਾ, ਉਹ ਸਾਨੂੰ ਬਹੁਤ ਘੱਟ ਹੁੰਦੀ ਹੈ। ਤਾਂ ਠੇਕੇਦਾਰੀ ਸਿਸਟਮ ਦੇ ਵਿੱਚ ਕਈ ਕਿਸਮ ਦੇ ਲਾਇਸੈਂਸ ਹੁੰਦੇ ਆ, ਕਈ ਕਿਸਮ ਦੇ ਜਾਂ ਫਿਰ ਸੈਸ ਟੈਕਸ ਜਿਹੜੇ ਆ ਉਹ ਤੁਰੇ ਆਉਂਦੇ ਨੇ। ਤਾਂ ਬਹਰਹਾਲ ਜਿੰਨੀ ਕੁ ਸਮਝ ਆਈ ਹੈ ਇਸ ਨਵੀਂ ਐਕਸਾਈਜ਼ ਪਾਲਿਸੀ ਦੀ, ਇੱਕ ਤੇ ਹੈ ਕਿ ਰੈਵਨਿਊ ਜਿਹੜਾ ਕਿ ਅਸੀਂ ਅੰਦਾਜ਼ਾ ਲਾਇਆ ਸੀਗਾ, ਤਾਂ ਤਕਰੀਬਨ ਉੱਥੇ ਜੇ ਡਿੱਗੇ ਨੇ, ਇਹਨਾਂ ਨੇ ਤਕਰੀਬਨ 9700 ਕਰੋੜ ਭਾਵ 10,000 ਕਰੋੜ ਦਾ ਟੀਚਾ ਰੱਖ ਦਿੱਤਾ। ਤਾਂ ਮੈਂ ਇੱਥੇ ਹੀ ਅੰਦਾਜ਼ਾ ਲਾਇਆ ਸੀਗਾ ਕਿ 10,000 ਕਰੋੜ ਦੀ ਪਹਿਲੀ ਛਾਲ ਮਾਰਨੀ, ਤਾਂ ਉਹ ਜਿਹੜਾ ਪਿਛਲਾ ਟੀਚਾ ਹੈ ਪਿਛਲੀ ਸਰਕਾਰ ਦਾ, ਉਹਦੇ ਨਾਲੋਂ 40% ਤਕਰੀਬਨ ਉਹ ਜ਼ਿਆਦਾ ਬਣੇਗਾ। ਦੂਜੀ ਚੀਜ਼ ਜਿਹੜੀ ਇਸ ਪਾਲਿਸੀ ਦੇ ਵਿੱਚ ਹੋਏਗੀ, ਜਿੰਨੀ ਕੋ ਸਮਝ ਆ ਰਹੀ ਹੈ ਕਿ
ਇਹਦੇ ਵਿੱਚ 177 ਮਤਲਬ ਕਿ ਇਹਨਾਂ ਨੇ ਪਲੇਅਰ ਜਿਹੜੇ ਆ ਮੇਨ ਉਹ ਹੀ ਰੱਖਣੇ ਆ। ਡਰਾ ਸਿਸਟਮ ਨਹੀਂ ਹੋਏਗਾ, ਅਲਾਟਮੈਂਟ ਸਿਸਟਮ ਹੋਏਗਾ। ਅਲਾਟਮੈਂਟ ਸਿਸਟਮ ਦੇ ਵਿੱਚ 177 ਸਰਕਲ ਆ ਜਾਣਗੇ ਔਰ ਹਰੇਕ ਸਰਕਲ ਜਿਹੜਾ ਉਹ 30-35 ਕਰੋੜ ਦਾ ਹੋਏਗਾ। 30-35 ਕਰੋੜ ਦੀ ਗੇਮ, ਮਤਲਬ ਉਹਦੇ ਚ ਕੀ ਹੈ ਕਿ ਫਰਜ਼ ਕਰੋ ਅੱਗੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿਵੇਂ ਠੇਕੇ ਹੁੰਦੇ ਨੇ ਤਾਂ ਉਹ ਸਰਕਲ ਛੋਟਾ ਪਲੇਅਰ ਉਧਰ ਚਲੇ ਜਾਂਦਾ ਸੀਗਾ ਤੇ ਲੋਟਰੀ ਸਿਸਟਮ, ਡਰਾ ਸਿਸਟਮ ਹੁੰਦਾ ਜਿਹਦਾ ਨਿਕਲ ਆਉਂਦਾ ਉਹ ਰਲ ਕੇ ਮਤਲਬ ਕਿ ਹਿੱਸੇਦਾਰ ਬਣ ਕੇ ਉਹ ਠੇਕੇ ਲੈ ਲਿਆ ਕਰਦੇ ਸਨ। ਪਰ ਐਸਾ ਐਤਕੀ ਨਹੀਂ ਹੋਏਗਾ। ਤੁਹਾਡੇ ਕੋਲ ਘੱਟੋ ਘੱਟ 30-35 ਕਰੋੜ ਦੀ ਗੇਮ ਹੋਣੀ ਚਾਹੀਦੀ ਹੈ ਜੇ ਤੁਸੀਂ ਜਾ ਕੇ ਕੋਈ ਪੰਗਾ ਲੈਣਾ। ਤਾਂ 30-35 ਕਰੋੜ ਮਤਲਬ ਕਿ ਵੱਡੇ ਪਲੇਅਰ ਰਹਿ ਜਾਣ, ਛੋਟੇ ਪਲੇਅਰ ਜਿਹੜੇ ਆ ਉਹ ਇਸ ਗੇਮ ਦੇ ਵਿੱਚੋਂ ਕਹਿ ਲਓ ਕਿ ਲਗਭਗ ਮੇਰਾ ਮੰਨਣਾ ਬਾਹਰ ਹੋ ਜਾਣ। ਜਿੰਨਾ ਕੁ ਮੈਨੂੰ ਇਸ ਸ਼ਰਾਬ ਦੇ ਖੇਤਰ ਦਾ ਕਹਿ ਲਓ ਢਾਂਚੇ ਦਾ ਥੋੜਾ ਬਹੁਤਾ ਇਲਮ ਹੈ। ਦੂਜੀ ਚੀਜ਼ ਜਿਹੜੀ ਹੈ ਉਹ ਇਹ ਕਰਨ ਜਾ ਰਹੇ ਆ, ਜਿਵੇਂ ਸ਼ਰਾਬ ਕੀ ਹੁੰਦੀ ਹੈ ਕਿ ਡਿਸਟਿਲਰੀ ਬਣਾਉਂਦੀ ਹੈ, ਫਿਰ ਆ ਗਏ ਥੋਕ ਵਾਲੇ, ਉਹ 5-7 ਪਲੇਅਰ ਹੈ ਪੰਜਾਬ ਦੇ ਵਿੱਚ, ਜ਼ਿਆਦਾਤਰ ਉਹਨਾਂ ਨੇ ਸਾਰਾ ਕੁਝ ਕਹਿ ਲਓ ਕਿ ਕਾਰੋਬਾਰ ਨੱਪੀ ਰੱਖਿਆ। ਫਿਰ ਆ ਗਏ ਪਰਚੂਨ ਵਾਲੇ। ਤਾਂ ਇਹ ਅੱਗੇ ਕੀ ਹੁੰਦਾ ਸੀਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੇਨ ਸਿਸਟਮ ਹੀ ਬਣ ਜਾਂਦਾ ਸੀ ਆਪਦਾ, ਸਾਰਾ ਕੁਝ ਹੀ ਮਤਲਬ ਕਿ ਉਹੀ ਬੰਦੇ ਡਿਸਟਿਲਰੀ ਦੇ ਵੀ ਮਾਲਕ ਹੋ ਜਾਂਦੇ, ਉਹੀ ਥੋਕ ਦੇ ਵੀ ਆ ਜਾਂਦੇ ਤੇ ਹੇਠਾਂ ਵੀ ਆ ਜਾਂਦੇ। ਤਾਂ ਐਤਕੀ ਕਹਿੰਦੇ ਕਿ ਤਿੰਨਾਂ ਨੂੰ ਵੱਖ-ਵੱਖ ਰੱਖਾਂਗੇ, ਉਹੀ ਪਲੇਅਰ ਵੱਡੇ ਆ ਜਾਣਗੇ, ਗਰੁੱਪ ਵੱਡੇ ਲੈ ਆਉਂਦੇ ਜਾਣਗੇ ਜਿਨ੍ਹਾਂ ਦੀਆਂ ਡਿਸਟਿਲਰੀਆਂ ਵਗੈਰਾ ਜਿਹੜੀਆਂ ਹੋ ਸਕਦਾ ਨਾ ਹੋਣ। ਤਾਂ ਐਤਕੀ ਕਹਿੰਦੇ ਆ ਕਿ 6378 ਠੇਕੇ ਹੋਣਗੇ ਟੋਟਲ ਪੰਜਾਬ ਦੇ ਵਿੱਚ। ਤੇ ਜਿਹੜੀ ਅੰਗਰੇਜ਼ੀ ਸ਼ਰਾਬ ਆ ਜਾਂ ਦੇਸੀ ਸ਼ਰਾਬ ਆ, ਦੋਵਾਂ ਤੇ ਲਾ ਲਓ ਕਿ ਕੋਟਾ ਖਤਮ ਹੋ ਜਾਏਗਾ ਤਾਂ ਸਿੱਧਾ ਲਮਸਮ 1% ਮੇਰੇ ਖਿਆਲ ਦੇ ਨਾਲ ਇਹ ਜਿਹੜਾ ਥੋਕ ਤੇ ਟੈਕਸ ਹੈ ਜਿਹੜਾ ਉਹ ਲੈਣਗੇ। ਫਿਰ ਬਾਅਦ ਦੇ ਵਿੱਚ ਹੋਰ ਜਿਹੜੇ ਹੇਠਲੇ ਪੱਧਰ ਤੇ ਜਾਂ ਕਿ ਟੈਕਸ ਹੋਣਗੇ ਉਹ ਵੱਖਰੇ ਹੋਣਗੇ। ਪਰ ਇਹਦੇ ਨਾਲ ਕੁੱਲ ਮਿਲਾ ਕੇ ਕੀ ਹੋਏਗਾ? ਕੁੱਲ ਮਿਲਾ ਕੇ ਇਹ ਹੋਏਗਾ ਕਿ ਜਿਹੜੀ ਦਾਰੂ ਹੈ ਪੈਂਦੀ ਸੱਟੇ ਇੱਕ ਅੰਦਾਜ਼ਾ ਕਿ 20 ਤੋਂ 25% ਸਸਤੀ ਹੋ ਜਾਏਗੀ ਪੰਜਾਬ ਦੇ ਵਿੱਚ। ਮਤਲਬ ਕਿ ਲਗਭਗ ਹਰਿਆਣੇ ਦੇ ਬਰੋਬਰ ਰੇਟ ਚਲੇ ਜਾਣਗੇ। ਤਾਂ ਜਿਹੜੀ ਹਰਿਆਣੇ ਚੋਂ ਸ਼ਰਾਬ ਡਿੱਗਦੀ ਹੈ ਤਾਂ ਉਹ ਨਹੀਂ ਆਏਗੀ, ਔਰ ਚੰਡੀਗੜ੍ਹ ਦੇ ਨਾਲੋਂ ਵੀ ਜ਼ਿਆਦਾ ਕੋਈ ਵੱਡਾ ਫਰਕ ਨਹੀਂ ਰਹੇਗਾ। ਥੋੜਾ ਜਿਹਾ ਰਹੇਗਾ, ਮੇਰਾ ਮੰਨਣਾ ਹੈ ਥੋੜਾ ਬਹੁਤਾ ਰਹੇਗਾ, ਪਰ ਜ਼ਿਆਦਾ ਨਹੀਂ ਰਹੇਗਾ। ਜਦੋਂ ਜ਼ਿਆਦਾ ਨਹੀਂ ਰਹੇਗਾ ਫਿਰ ਮਤਲਬ ਕਿ ਕੋਈ ਰਿਸਕ ਲੈਣ ਦੀ ਵੀ ਨਹੀਂ ਸੋਚਦਾ ਕਿ ਮਾਰਜਨ ਬੜਾ ਘੱਟ ਹੈ ਤੇ ਕੋਈ ਬੰਦਾ ਫਿਰ ਲੈਂਦਾ ਵੀ ਨਹੀਂ ਕਿਉਂਕਿ ਉਹਨੂੰ ਲੱਗਦਾ ਕਿ ਯਾਰ ਇੱਥੇ ਮੈਨੂੰ ਇਸੇ ਭਾਅ ਮਿਲ ਰਹੀ ਹੈ। ਤਾਂ ਉਹ ਕਹਿਣ ਦਾ ਮਤਲਬ ਕਿ ਟੀਚਾ ਇਸ ਤਰ੍ਹਾਂ ਦਾ ਇਹਨਾਂ ਨੇ ਸੈੱਟ ਕੀਤਾ ਹੈ। ਤਾਂ ਹੁਣ ਉਸ ਟੀਚੇ ਤੱਕ ਪਹੁੰਚਦੇ ਆ ਕਿ ਨਹੀਂ ਪਹੁੰਚਦੇ, ਕੀ ਹੁੰਦਾ ਕਿ ਨਹੀਂ ਹੁੰਦਾ। ਬਾਕੀ ਜਿਹੜਾ ਫਿਕਸ ਕੋਟਾ ਸੀ ਉਹ ਹਟਾ ਦਿੱਤਾ, ਮਤਲਬ ਕਿ ਜਿੰਨੀ ਮਰਜ਼ੀ ਸ਼ਰਾਬ ਵੇਚੋ, ਜਿੰਨੀ ਮਰਜ਼ੀ ਚੱਕੋ, ਸਰਕਾਰ ਫਿਕਸ ਤੁਹਾਡੇ ਤੋਂ ਟੈਕਸ ਲੈ ਕੇ ਜਿੰਨੀ ਮਰਜ਼ੀ ਵੇਚੋ। ਤਾਂ ਉਹਦੇ ਨਾਲ ਕੀ ਹੈ ਕਿ ਰੇਟ ਘਟ ਜਾਣਗੇ। ਸੋ ਦੇਖਦੇ ਆ ਬਈ ਅੱਗੇ ਕੀ ਹੁੰਦਾ। ਪਰ ਕਹਿ ਲਓ ਕਿ ਸ਼ਰਾਬ ਦਾ ਆਸਰਾ ਹੈ ਪੈਂਦੀ ਸੱਟੇ ਪੰਜਾਬ ਸਰਕਾਰ ਜਿਹੜੀ ਹੈ ਸ਼ਰਾਬ ਦੀਆਂ ਫੌੜੀਆਂ ਲੈ ਕੇ ਹੁਣ ਚੱਲਣਾ ਸਟਾਰਟ ਕਰੇਗੀ। ਅਗਾਂਹ ਜਾ ਕੇ ਉਹ ਠੀਕ ਹੋ ਕੇ ਸਿਹਤਮੰਦ ਹੋ ਕੇ ਦੌੜਦੀ ਹੈ ਜਾਂ ਅੜਕ ਕੇ ਡਿੱਗਦੀ ਹੈ ਉਹ ਤੇ ਸਮਾਂ ਹੀ ਦੱਸੇਗਾ। ਫਿਰ ਜੀ ਮਿੰਟੂ ਜੀ, ਉਧਰ ਸੁਖਪਾਲ ਖਹਿਰਾ ਨਜਾਇਜ਼ ਮਾਈਨਿੰਗ ਦਾ ਖੁਲਾਸਾ ਕਰ ਰਹੇ ਨੇ ਕੋਈ? ਹਾਂਜੀ ਦੇਖੋ, ਸੁਖਪਾਲ ਖਹਿਰਾ ਨੇ ਅੱਜ ਇੱਕ ਵੀਡੀਓ ਜਿਹੜੀ ਆ ਪੋਸਟ ਕੀਤੀ ਸੀਗੀ ਕਿ ਜਿਹਦੇ ਵਿੱਚ ਮਤਲਬ ਕਿ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੋਈ ਮਾਈਨਿੰਗ ਸਾਈਟ ਤੇ ਮਾਈਨਿੰਗ ਹੋ ਰਹੀ ਸੀਗੀ। ਪਿੰਡ ਵਾਲੇ ਉੱਥੇ ਨੱਸ ਕੇ ਗਏ ਜਦੋਂ, ਤੇ ਫਿਰ ਉਹ ਜਿਹੜੇ ਉੱਥੇ ਕਰ ਰਹੇ ਸੀਗੇ ਮਾਈਨਿੰਗ, ਚੋਰੀ ਕਹਿ ਲਓ, ਤਾਂ ਉਹ ਉੱਥੋਂ ਨਿਕਲ ਗਏ ਟਿੱਪਰ ਵਗੈਰਾ ਛੱਡ ਕੇ। ਤਾਂ ਉਹ ਵੀਡੀਓ ਸ਼ਾਇਦ ਇਹਨਾਂ ਨੇ ਪਾਈ ਸੀਗੀ। ਪਰ ਉਹਦੇ ਵਿੱਚ ਕਾਫੀ ਵੱਡਾ ਸਵਾਲ ਹੈ ਨਾ, ਕਿਉਂਕਿ ਜਿਹੜੇ ਮਾਈਨਿੰਗ ਮਿਨਿਸਟਰ ਨੇ ਸਾਡੇ ਮਿਸਟਰ ਬੈਂਸ, ਜਿਹੜੇ ਕਿ ਜੇਲ੍ਹਾਂ ਦਾ ਮੰਤਰਾਲਾ ਵੀ ਸੰਭਾਲਦੇ ਨੇ ਨਾਲ, ਉਹ ਜ਼ਿੰਮੇਵਾਰੀਆਂ ਖਾਸੀਆਂ ਚੱਕੀ ਫਿਰਦੇ ਆ। ਜਿਵੇਂ ਭਗਵੰਤ ਮਾਨ ਜੀ ਖਾਸੇ ਮੰਤਰਾਲੇ ਲਈ ਫਿਰਦੇ ਨੇ, ਉਹਨਾਂ ਕੋਲ ਵੀ ਜ਼ਿੰਮੇਵਾਰੀਆਂ ਭਾਰੀਆਂ ਨੇ। ਤਾਂ ਉਹਨਾਂ ਨੇ ਪਿਛਲੇ ਦਿਨੀ ਬੜਾ ਗੱਜ ਵੱਜ ਕੇ ਕਿਹਾ ਸੀਗਾ ਕਿ ਦੇਖੋ ਜੀ ਪੰਜਾਬ ਦੇ ਵਿੱਚ ਮਾਈਨਿੰਗ ਜਿਹੜੀ ਬੰਦ ਹੋ ਚੁੱਕੀ ਹੈ। ਤਾਂ ਉਸ ਤੋਂ ਬਾਅਦ ਉਹਨਾਂ ਦੇ ਆਪਣੇ ਜੱਦੀ ਇਲਾਕੇ ਦੇ ਵਿੱਚ ਹੀ ਇਹ ਦੂਜੀ ਤੀਜੀ ਘਟਨਾ ਹੋ ਗਈ ਹੈ। ਤੇ ਜੇ ਆਪਾਂ ਦੇਖੀਏ ਕਿ ਉੱਥੇ ਪਹੁੰਚਦੇ ਆ ਤਾਂ ਪਹੁੰਚਦੇ ਕੌਣ ਨੇ? ਮਾਈਨਿੰਗ ਅਧਿਕਾਰੀ ਨਹੀਂ ਪਹੁੰਚ ਰਹੇ, ਜਾਂ ਇਹ ਸਭ ਨਹੀਂ ਪਹੁੰਚ ਰਹੇ ਨੇ ਲੋਕ। ਆਉਣ ਵਾਲੇ ਸਮੇਂ 'ਚ ਇਹੋ ਹੀ ਲੱਗਦਾ ਕਿ ਲੋਕ ਫਿਰ ਡਾਂਗਾ ਚੁੱਕਣਗੇ ਕਿ ਨੱਸ ਜਾਓ ਇੱਥੋਂ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕਿ ਲੋਕ ਹੀ ਡਾਂਗਾ ਚੁੱਕਣਗੇ, ਯਾਨੀ ਸਾਰਾ ਕੁਝ ਲੋਕ ਹੀ ਕਰਨਗੇ। ਔਰ ਦੂਜੀ ਗੱਲ ਇਹ ਆ ਕਿ ਦੇਖੋ, ਪਹਿਲਾਂ ਤੁਸੀਂ ਕਹਿਤਾ ਕਿ ਡਰੱਗ ਫ੍ਰੀ ਹੋ ਗਿਆ ਪੰਜਾਬ, ਬਾਹਰ ਜਾ ਕੇ ਕਹਿਤਾ ਤੁਹਾਡੇ ਵੱਡੇ ਬੌਸ ਨੇ, ਫਿਰ ਕਹਿ ਦਿੱਤਾ ਕਰਪਸ਼ਨ ਫ੍ਰੀ ਹੋ ਗਿਆ, ਫਿਰ ਤੁਸੀਂ ਕਹਿਤਾ ਮਾਈਨਿੰਗ ਫ੍ਰੀ ਹੋ ਗਿਆ।
ਤਾਂ ਫ੍ਰੀ ਹੋ ਕੇ ਸੋਚੋ ਕਿ ਫ੍ਰੀ ਕੀ ਹੋ ਗਿਆ, ਫ੍ਰੀ ਕੀ ਹੋ ਗਿਆ। ਖੈਰ ਇਹ ਚੀਜ਼ਾਂ ਦਾਅਵਾ ਕਰਨ ਤੋਂ ਪਹਿਲਾਂ ਵੇਖਣੀਆਂ ਪੈਣਗੀਆਂ, ਬੰਦ ਕਰਨੀਆਂ ਪੈਣਗੀਆਂ। ਹੋਪ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਲਿਕਰ ਪਾਲਿਸੀ ਲੈ ਕੇ ਆਏ ਨੇ, ਹਾਲਾਂਕਿ ਲਿਕਰ ਪਾਲਿਸੀ ਤੇ ਸਵਾਲ ਤੇ ਚੁੱਕ ਦਿੱਤੇ ਗਏ ਕਿ ਸਾਰੀ ਪਾਲਿਸੀ ਜਿਹੜੀ ਹੈ ਉਹਦਾ ਖਾਕਾ ਦਿੱਲੀ 'ਚ ਬੈਠ ਕੇ ਉਲੀਕਿਆ ਗਿਆ, ਔਰ ਮੇਰੀ ਵੀ ਪੇਸ਼ੀਨਗੋਈ ਆ ਤਕਰੀਬਨ ਕਿ ਵੱਡੇ ਪਲੇਅਰਾਂ ਦੇ ਵਿੱਚ ਤੁਹਾਨੂੰ ਵੱਡੀਆਂ ਪਾਰਟੀਆਂ ਦੇ ਯਾਨੀ ਪੁਰਾਣੀਆਂ ਪਾਰਟੀਆਂ ਦੇ ਵੱਡੇ ਪਲੇਅਰ ਵੇਖਣ ਨੂੰ ਮਿਲਣਗੇ। ਪਰ ਗੱਲ ਇਹ ਹੈ ਕਿ ਜਦੋਂ ਹੁਣ ਤੁਸੀਂ ਚਲੋ ਅੱਕ ਚੱਬ ਲਿਆ, ਨਤੀਜਾ ਦੇਖਾਂਗੇ, ਕਿਉਂਕਿ ਪਹਿਲਾਂ ਕ੍ਰਿਟਿਸਿਜ਼ਮ ਐਵੇਂ ਥੋਕ ਦੇ ਵਿੱਚ ਕਰਨਾ ਕਹਿ ਲਓ ਚੰਗੀ ਗੱਲ ਨਹੀਂ ਹੈ। ਤਾਂ ਉਦਾਂ ਹੀ ਮਾਈਨਿੰਗ ਪਾਲਿਸੀ ਨੂੰ ਵੀ ਤੁਸੀਂ ਕਰਨਾ ਸਟਾਰਟ ਕਰੋ। ਮਾਈਨਿੰਗ ਪਾਲਿਸੀ ਤੁਹਾਡੀ ਆਵੇ ਤਾਂ ਫਿਰ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਰੁਕ ਸਕਦੀਆਂ। ਐਸੀ ਗੱਲ ਨਹੀਂ ਹੈ ਕਿ ਅਸੰਭਵ ਹੈ ਕਿ ਸਾਰਾ ਵਰਤਾਰਾ ਜਿਹੜਾ ਰੁਕੇਗਾ, ਨਹੀਂ, ਪਰ ਗੱਲਾਂ ਦਾ ਜੇ ਤੁਸੀਂ ਕਹੋ ਕਿ ਇਹ ਜਿਹੜਾ ਤੁਸੀਂ ਪਕਵਾਨ ਬਣਾਉਣੇ ਹੈ ਨਾ, ਇਹਦੇ ਨਾਲ ਸਾਰਾ ਕੁਝ ਠੀਕ ਹੋ ਜਾਏਗਾ, ਇਹ ਨਹੀਂ ਹੋਏਗਾ। ਮਾਫ ਕਰਨਾ, ਗੱਲਾਂ ਦਾ ਪਕਵਾਨ ਬਣਾਉਣ ਦੀ ਥਾਂ ਤੇ ਤੁਸੀਂ ਚੁੱਪਚਾਪ ਕੰਮ ਕਰੋ, ਆਪਣੀ ਪਾਲਿਸੀ ਘੜੋ, ਫਿਰ ਉਸ ਪਾਲਿਸੀ ਨੂੰ ਐਗਜ਼ੀਕਿਊਟ ਕਰੋ ਅੱਛੇ ਤਰੀਕੇ ਦੇ ਨਾਲ, ਅੱਛੇ ਰਿਜ਼ਲਟ ਲਿਆਓ, ਫਿਰ ਇਹ ਖਬਰਾਂ ਆਪਣੇ ਆਪ ਹੀ ਛਪ ਜਾਣਗੀਆਂ ਕਿ ਮਾਈਨਿੰਗ ਬੰਦ ਹੋ ਗਈ ਹੈ। ਵੈਸੇ ਬੰਦ ਹੋ ਗਈ ਹੈ ਮਾਈਨਿੰਗ, ਇਹ ਖਬਰ ਕਦੇ ਆਏਗੀ, ਉਹਦੀ ਉਮੀਦ ਲੋਕਾਂ ਨੂੰ ਬੰਦ ਹੋਈ ਪਈ ਹੈ ਕਿ ਉਮੀਦ ਹੁਣ ਬੰਦ ਹੈ। ਇਹ ਉਮੀਦ ਨਾ ਰੱਖੋ ਕਿ ਕਦੇ ਇਹ ਖਬਰ ਆਏਗੀ ਕਿ ਮਾਈਨਿੰਗ ਬੰਦ ਹੋ ਗਈ ਹੈ। ਜੀ, ਤਹਿਸੀਲਦਾਰਾਂ ਦੀ ਗੱਲ ਕਰੀਏ ਮਿੰਟੂ ਜੀ, ਹੁਣ ਹੜਤਾਲ ਇਹਨਾਂ ਨੇ ਵਾਪਸ ਲੈ ਲਈ ਹੈ? ਦੇਖੋ, ਇਹ ਹਰੇਕ ਤੀਜੇ ਦਿਨ ਤੇ ਹੜਤਾਲ ਕਰ ਲੈਂਦੇ ਆ ਰੈਵਨਿਊ ਵਾਲੇ, ਪਤਾ ਨਹੀਂ ਕੀ ਚੱਲਦਾ ਪਿਆ, ਸਾਨੂੰ ਤੇ ਸਮਝ ਨਹੀਂ ਆਉਂਦੀ, ਸੁਰ ਨਹੀਂ ਲੱਗਦਾ। ਜਦੋਂ ਕਾਂਗਰਸ ਸਰਕਾਰ ਆਪਣੇ ਆਖਰੀ ਪੜਾਅ ਤੇ ਸੀਗੀ ਤੇ ਉਸ ਵੇਲੇ ਵੀ ਇਹਨਾਂ ਨੇ ਸ਼ਾਇਦ ਕੁਝ ਬੰਦੇ ਫੜੇ ਸਨ, ਉਦੋਂ ਵੀ ਸਟ੍ਰਾਈਕ ਹੋਈ। ਫਿਰ ਇਹ ਆਏ, ਇਹਨਾਂ ਦਾ ਪੇਚਾ ਪਟਵਾਰੀਆਂ ਦੇ ਨਾਲ ਪੈ ਗਿਆ। ਤੁਹਾਨੂੰ ਪਤਾ ਹੀ ਹੈ ਕਿ ਉਹ ਦਸਤ ਪੰਜਾ ਬੜਾ ਲੰਬਾ ਚੱਲਿਆ ਸੀਗਾ ਤੇ ਉੱਥੇ ਫਿਰ ਸੋਸ਼ਲ ਮੀਡੀਆ ਦੀਆਂ ਕਲਮਾਂ ਨੇ ਵੀ ਅੱਗ ਉਗਲੀ ਸੀਗੀ। ਹੁਣ ਫਿਰ ਉਸ ਤੋਂ ਬਾਅਦ ਇੱਕ ਵਾਰੀ ਹੋ ਗਿਆ, ਮੇਰੇ ਖਿਆਲ ਦੇ ਨਾਲ ਗੁਲਾਬੀ ਸੁੰਡੀ ਦੇ ਮੁਆਵਜ਼ੇ ਦਾ ਜਦੋਂ ਪ੍ਰੋਟੈਸਟ ਚੱਲ ਰਿਹਾ ਸੀਗਾ, ਉਦੋਂ ਵੀ ਝਗੜਾ ਪੈ ਗਿਆ, ਲੰਬੀ ਚ ਲਾਠੀ ਚਾਰਜ ਹੋਇਆ, ਉਹਨਾਂ ਦਾ ਘਿਰਾਓ ਕੀਤਾ। ਉਦੋਂ ਵੀ ਰੈਵਨਿਊ ਡਿਪਾਰਟਮੈਂਟ ਵਾਲੇ ਪ੍ਰਦਰਸ਼ਨ ਤੇ ਬੈਠ ਗਏ ਸਨ। ਹੁਣ ਫਿਰ ਤਹਿਸੀਲਦਾਰ ਜਿਹੜੇ ਆ ਉਹ ਚਲੇ ਗਏ ਸਨ ਸਟ੍ਰਾਈਕ ਤੇ, ਕਿਉਂਕਿ ਇਹਨਾਂ ਦੇ ਕੁਝ ਸਾਥੀਆਂ ਨੂੰ ਮਾਮਲੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਜੋ ਨਜਾਇਜ਼ ਕਲੋਨੀਆਂ ਨਾਲ ਜੁੜਿਆ ਸੀਗਾ। ਤਾਂ ਕਹਿਣ ਦਾ ਮਤਲਬ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਗਲਤੀ ਕਿਹਦੀ ਆ, ਕਿ ਜੇ ਸਰਕਾਰ ਇਸ ਤਰ੍ਹਾਂ ਕਰ ਰਹੀ ਹੈ ਨਜਾਇਜ਼, ਸਰਕਾਰ ਨੂੰ ਮਿਲਦਾ ਕੀ ਹੈ? ਕਿ ਬਈ ਸਰਕਾਰ ਕਿਉਂ ਅਫਸਰਾਂ ਨੂੰ ਫਸਾਉਣਾ ਚਾਹੁੰਦੀ? ਇਸ ਗੱਲ ਦਾ ਜਵਾਬ ਤੇ ਜ਼ਰੂਰ ਦੇਣ ਨਾ ਰੈਵਨਿਊ ਵਾਲੇ ਜਿਹੜੇ ਅਫਸਰ ਆ, ਕਿ ਕਿਉਂ ਫਸਾਉਂਦੀ ਹੈ ਉਹਨਾਂ ਨੂੰ? ਕੀ ਉਹਨਾਂ ਦੇ ਕਦੇ ਪੱਟ ਤੇ ਡਾਂਗ ਮਾਰੀ ਸੀ ਆਮ ਆਦਮੀ ਪਾਰਟੀ ਵਾਲਿਆਂ ਦੇ ਇਹਨਾਂ ਨੇ? ਜਦੋਂ ਉਹ ਵਿਰੋਧੀ ਧਿਰ ਸੀ, ਇਹਨਾਂ ਦੇ ਮਤਲਬ ਕਿ ਪਿੰਜਣ ਕੁੱਟੇ ਸੀ ਉਹਨਾਂ ਨੇ, ਉਹ ਬਦਲਾ ਲੈ ਰਹੇ ਨੇ? ਜਾਂ ਇਹਨਾਂ ਦੇ ਕਿਤੇ ਬਾਰ ਦੇ ਵਿੱਚ ਰੂੜੀ ਲਾ ਗਏ ਸੀਗੇ ਉਹ ਵੀ ਜਿਹੜੇ ਬਦਲਾ ਲੈ ਰਹੇ ਨੇ? ਤਾਂ ਕਮ ਸੇ ਕਮ ਦੱਸਣ ਤੇ ਸਹੀ, ਇਹ ਬਦਲਾਖੋਰੀ ਕਿਉਂ ਕਰ ਰਹੀ ਹੈ ਸਰਕਾਰ ਭਾਈ? ਕਿਉਂ ਕਰ ਰਹੀ ਹੈ? ਕਿਉਂ ਗਲਤ ਫਸਾਉਂਦੀ ਹੈ? ਇਹ ਸਾਫ਼ ਤੇ ਕਰਨ। ਤੇ ਜੇ ਇਸ ਤਰ੍ਹਾਂ ਆ ਕਿ ਤੁਸੀਂ ਮਤਲਬ ਕਿ ਬਣਾ ਲੀਆਂ ਆਪਣੀਆਂ ਯੂਨੀਅਨਾਂ, ਐਸੋਸੀਏਸ਼ਨਾਂ, ਬੰਦਾ ਭਾਵੇਂ ਕੋਈ ਚੰਗਾ ਬਦਕਾਰ ਹੈ, ਬੇਕਾਰ ਹੈ, ਕੁਛ ਵੀ ਹੈ, ਕਿ ਜੇ ਕੋਈ ਨਾਮਜ਼ਦ ਹੋ ਗਿਆ ਬਈ ਮਤਲਬ ਕਿ ਤੁਸੀਂ ਸਿੱਧਾ ਫਿਰ ਇਹ ਕਹਿ ਰਹੇ ਹੋ ਥੋਕ ਚ ਕਿ ਭਾਈ ਸਾਡੇ ਚੋਂ ਕੋਈ ਬੰਦਾ ਤੇ ਗਲਤ ਹੈ ਹੀ ਨਹੀਂ, ਸਾਨੂੰ ਤੇ ਜਦੋਂ ਫਸਾਉਂਦੇ ਗਲਤ ਫਸਾਉਂਦੇ ਆ। ਤੇ ਇਹਦਾ ਮਤਲਬ ਫਿਰ ਕਰਪਸ਼ਨ ਉੱਥੇ ਜਿਹੜੀ ਹੁੰਦੀ ਆ ਤਹਿਸੀਲਾਂ ਦੇ ਵਿੱਚ, ਉਹ ਏਲੀਅਨ ਕਰ ਜਾਂਦੇ ਨੇ ਆ ਕੇ। ਉਹ ਕੌਣ ਕਰਦਾ ਹੈ? ਜਿਹੜੇ ਉੱਥੇ ਪੈਕੇਜ ਬਣਾ ਕੇ ਦਿੱਤੇ ਜਾਂਦੇ ਨੇ ਕਿ ਰਜਿਸਟਰੀ ਵਾਸਤੇ ਲੰਮਸਮ ਪੈਕੇਜ ਲੈ ਲਓ ਜੀ, ਉਹ ਕਿਹਦੇ ਖਾਤੇ 'ਚ ਜਾਂਦੇ ਨੇ? ਵੀ ਜਦੋਂ ਤੁਸੀਂ ਇਮਾਨਦਾਰੀ ਦਾ ਠੇਕਾ ਹੀ ਮਾਰ ਲਿਆ ਕਿ ਨਹੀਂ ਸਾਡਾ ਕੋਈ ਬੰਦਾ, ਕਦੇ ਇਹਨਾਂ ਨੇ ਕਿਹਾ ਕਿ ਸਾਡਾ ਬੰਦਾ ਸਹੀ ਫਸ ਗਿਆ ਜੀ, ਚੱਕੋ ਇਹਦਾ ਕੰਮ, ਚੱਕ ਦਿਓ ਟਾਈਮ ਇਹਦਾ ਜੀ, ਇਹ ਬਲੈਕ ਸ਼ੀਪ ਹੈ, ਕਦੇ ਮੰਨਣਗੇ? ਸੋ ਇਹ ਰੇੜਕਾ ਜਿਹਾ, ਪਤਾ ਨਹੀਂ ਕਿਹੜੀ ਧਿਰ ਗਲਤ ਹੈ, ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ, ਦੋਨਾਂ ਤੇ ਸਵਾਲ ਚੁੱਕ ਰਿਹਾ। ਬਈ ਘੱਟੋ ਘੱਟ ਕਲੀਅਰ ਤੇ ਹੋਵੇ ਨਾ ਕਿ ਤੁਹਾਡਾ ਇਹ ਟਸਲ ਵਾਲਾ ਜਿਹੜਾ ਇਹ ਸਿਆਪਾ ਹੈ ਉਹ ਨਿਬੜੇਗਾ ਕਿਵੇਂ? ਜੀ ਬਿਲਕੁਲ। ਤੇ ਹੁਣ ਖਬਰਾਂ ਇਹ ਸੁਣਨ ਦੇ ਵਿੱਚ ਆ ਰਹੀਆਂ ਮਿੰਟੂ ਜੀ ਵੀ ਦਿੱਲੀ ਏਅਰਪੋਰਟ ਦੇ ਲਈ ਵੋਲਵੋ ਬੱਸ ਦੀਆਂ ਵੀ ਸੈਲਫ ਮਾਰ ਦੀਆਂ ਤਿਆਰੀਆਂ। ਹਾਂਜੀ, ਦੇਖੋ ਇਹ ਤਿਆਰੀ ਤੇ ਇਹਨਾਂ ਦੀ ਮੇਰੇ ਖਿਆਲ ਦੇ ਨਾਲ ਜੂਨ ਦੇ ਸ਼ੁਰੂਆਤ ਦੇ ਵਿੱਚ ਸੀਗੀ, ਪਰ ਗੱਲ ਇਹ ਆ ਕਿ ਇਹ ਤਿਆਰੀ ਇਸ ਕਰਕੇ ਟਲ ਗਈ ਕਿਉਂਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਹੋ ਗਈ। ਹੁਣ ਇਹ ਕਿਹਾ ਜਾ ਰਿਹਾ ਕਿ 15 ਜੂਨ ਨੂੰ
ਸੀਐਮ ਝੰਡੀ ਦਿਖਾ ਕੇ, ਯਾਨੀ ਕਹਿ ਲਓ ਕਿ ਵਿਸਲ ਮਾਰ ਕੇ, ਪਰ ਪਤਾ ਨਹੀਂ ਕੋਈ ਚੰਨੀ ਵਾਂਗੂ ਉਹ ਵੀ ਚਲਾ ਲੈਣ ਬਸ। ਇੱਕ ਜੀ। ਇਹ ਝੰਡੀ ਦੇਣ ਗਏ ਸਨ ਤੇ ਝੰਡੀ-ਝੁੰਡੀ ਸੁੱਟ ਕੇ ਪਰਾਂ ਕਹਿੰਦੇ ਮੈਂ ਚਲਾ ਕੇ ਵੇਖ ਲਵਾਂ, ਮੈਂ ਤੇ ਜਹਾਜ਼ ਵੀ ਚਲਾ ਲੈਨਾ। ਉਹ ਕਹਿੰਦੇ ਚਲਾ ਲਾ। ਹੂੰ। ਪਤਾ ਨਹੀਂ ਲਾਇਸੈਂਸ ਸੀਗਾ ਕਿ ਨਹੀਂ, ਉਹ ਬੱਸ ਦਾ ਪਾ ਕੇ ਗਏ ਲੈ ਕੇ। ਜੀ। ਹੈਗੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਹੋ ਸਕਦਾ ਮਾਨ ਸਾਹਿਬ ਵੀ ਉੱਥੇ ਵਿਸਲ ਮਾਰ ਦੇਣ ਜਾਂ ਕਹਿ ਲਓ ਸੈਲਫ ਮਾਰ ਦੇਣ, ਪਤਾ ਨਹੀਂ। ਹਾਂਜੀ। ਪਰ ਆਂਦੇ ਆ ਕਿ ਤਕਰੀਬਨ ਅੱਧ ਕੁ ਜੂਨ ਤੱਕ, ਯਾਨੀ 15 ਦੇ ਆਸ-ਪਾਸ ਸਮਾਂ ਜਿਹੜਾ ਸੀਐਮਓ ਤੋਂ ਮਿਲ ਚੁੱਕਾ ਵਾ। ਕਿਉਂਕਿ ਜੀ। ਹਾਲੇ ਇਹ ਜਿਹੜੇ ਹੁਕਮ ਹੁੰਦੇ ਇਸ ਤਰ੍ਹਾਂ ਦੇ ਜ਼ੁਬਾਨੀ ਹੁੰਦੇ ਆ, ਕੋਈ ਲਿਖਤੀ ਆਏਗਾ ਤਾਂ ਮੈਂ ਉਹ ਡੇਟ ਜਿਹੜੀ ਆ ਉਹ ਕਨਫਰਮ ਕਰ ਦਿਆਂਗਾ, ਕਿਉਂਕਿ ਐਨਆਰਆਈਜ਼ ਦੀ ਕਾਫੀ ਇਹਦੇ ਪ੍ਰਤੀ ਜਿਗਿਆਸਾ ਹੁੰਦੀ ਹੈ। ਸੋ ਜਦੋਂ ਵੀ ਲਿਖਤੀ ਅਪਡੇਸ਼ਨ ਕੋਈ ਸਾਨੂੰ ਰਿਸੀਵ ਹੋਈ, ਜ਼ਰੂਰ ਮੈਂ ਉਹ ਸਾਂਝੀ ਕਰ ਦੇਵਾਂਗਾ। ਪਰ ਜੋ ਵਰਬਲੀ ਦੱਸਦੇ ਆ ਕਿ ਹਾਂ ਹੋਏ ਆ, ਬੋਲ ਬੁਲਾਰਾ ਜਿਹੜਾ ਹੁੰਦਾ ਆਪਸ ਦੇ ਵਿੱਚ ਇਹਨਾਂ ਦਾ, ਇਹ ਉਹਦੇ ਮੁਤਾਬਕ 15 ਜੂਨ ਤੱਕ ਦਾ ਜਿਹੜਾ ਸਮਾਂ ਮਿਲ ਗਿਆ। ਤੇ ਮਸਲਾ ਉਹੀ ਹੈ ਕਿ ਇਹ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਲਗਜ਼ਰੀ ਸਹੂਲਤਾਂ ਦੇਣਗੀਆਂ, ਵੈਲ ਡਰੈਸਡ ਸਟਾਫ ਹੋਏਗਾ, ਸਾਰੀ ਤਿਆਰੀ ਜਿਹੜੀ ਹੈ ਉਹ ਡੀਪੂ ਕਰ ਚੁੱਕੇ ਆ। ਇੱਥੋਂ ਤੱਕ ਕਿ ਟਾਈਮ ਟੇਬਲ ਵੀ ਜਿਹੜਾ ਫਿਕਸ ਹੋ ਚੁੱਕਾ ਹੈ। ਤਕਰੀਬਨ 1500 ਤੋਂ ਘੱਟ ਕਿਰਾਇਆ ਰਹੇਗਾ। ਜੀ। ਵੈਸੇ ਤੇ ਅੱਗੇ 1000-1200 ਸੀ, ਪਰ ਕਿਉਂਕਿ ਡੀਜ਼ਲ ਦੀਆਂ ਕੀਮਤਾਂ ਵਧੀਆਂ, ਕੁਛ ਟੋਲ ਪਲਾਜ਼ੇ ਦੀਆਂ ਜਿਹੜੀਆਂ ਫੀਸਾਂ ਵੱਧ ਜਾਂਦੀਆਂ, ਹਾਂਜੀ। ਤਾਂ 1500 ਦੇ ਆਸ-ਪਾਸ ਜਾਂ ਕਹਿ ਲਓ ਕਿ ਥੱਲੇ ਕਿਰਾਇਆ ਰਹਿਣ ਦੀ ਸੰਭਾਵਨਾ ਹੈ। ਤੇ ਇਹ ਜਿਹੜੇ ਟਾਈਮ ਆ ਉਹ ਬਹੁਤ ਜਲਦੀ ਸਾਫ਼ ਹੋ ਜਾਣਗੇ। ਕਦ ਦਿਨ ਤੱਕ ਇਹ ਜਿਹੜੇ ਇਹ ਟਾਈਮ ਆ ਉਹ ਕਿੰਨੇ ਹੋਣਗੇ, ਕਿੱਧਰੋਂ ਤੇ ਕਿੰਨੇ ਵਜੇ ਇਹ ਟਾਈਮ ਹੋਣਗੇ, ਸਾਫ਼ ਹੋ ਜਾਏਗਾ ਬਹੁਤ ਜਲਦੀ। ਜੀ। ਜਾਂਦਿਆਂ ਦੀ ਗੱਲ ਕਰ ਲਈਏ ਸਾਡੇ ਖੇਤਾਂ ਦੀ, ਸਾਡੀ ਕਿਸਾਨੀ ਦੀ। ਖਰੀਫ ਦੀਆਂ ਫਸਲਾਂ ਤੇ ਸਰਕਾਰ ਨੇ ਐਮਐਸਪੀ ਜਾਰੀ ਕਰ ਦਿੱਤੀ ਹੈ ਮਿੰਟੂ ਜੀ। ਹਾਂਜੀ, ਇਹ ਸਾਉਣੀ ਦੀਆਂ ਫਸਲਾਂ ਤੇ ਜਿਹੜੀ ਇਹਨਾਂ ਨੇ ਐਮਐਸਪੀ ਜਾਰੀ ਕੀਤੀ ਆ, ਇਹ 14 ਫਸਲਾਂ ਵਾਸਤੇ ਆ। ਜੀ। ਨੋਟ ਕਰਿਓ ਕਿ ਆਮ ਤੌਰ ਤੇ ਆਪਾਂ ਇੱਕ ਟਰਮ ਯੂਜ਼ ਕਰਦੇ ਹਾਂ 22 ਫਸਲਾਂ, 23 ਫਸਲਾਂ ਤੇ ਐਮਐਸਪੀ। ਹੂੰ, ਹੂੰ, ਇਹਨਾਂ ਨੇ 14 ਫਸਲਾਂ ਤੇ, ਸਾਉਣੀ ਦੀਆਂ 14 ਫਸਲਾਂ ਹੁੰਦੀਆਂ ਨੇ, ਤਾਂ 14 ਫਸਲਾਂ ਤੇ ਹੂੰ। ਇਹਨਾਂ ਨੇ ਇਹ ਜਾਰੀ ਕਰ ਦਿੱਤੀ ਹੈ। ਇਹਦੇ ਵਿੱਚ ਸਾਡੇ ਲਾਇਕ, ਮੈਂ ਫਿਰ ਸਾਰੀਆਂ ਤਾਂ ਨਹੀਂ ਗਿਣਾਂਗਾ ਕਿਉਂਕਿ ਟਾਈਮ ਸਾਡਾ ਤਕਰੀਬਨ ਹੋ ਗਿਆ ਵਾ। ਜੀ। ਇਹਦੇ ਚ ਜੋ ਸਾਡੇ ਲਾਇਕ ਨੇ ਆਪਾਂ ਉਹ ਗਿਣ ਲੈਂਦੇ ਆ। ਜਿਵੇਂ ਝੋਨਾ ਜਿਹੜਾ ਨਾਰਮਲ, ਉਹ ਇਹਨਾਂ ਨੇ 100 ਰੁਪਈਆ ਵਧਾ ਦਿੱਤਾ। ਤਾਂ ਦੂਸਰੇ ਪਾਸੇ ਜਿਹੜਾ ਗ੍ਰੇਡ ਏ ਦਾ ਝੋਨਾ ਹੁੰਦਾ ਹੈ, ਉਹ ਕਰ ਦਿੱਤਾ ਇਹਨਾਂ ਨੇ 100 ਰੁਪਈਆ ਹੋਰ ਮਹਿੰਗਾ। ਤਾਂ ਜੀ। ਤਕਰੀਬਨ 20 ਕੁ ਰੁਪਏ ਦਾ ਵੈਸੇ ਬੇਸਿਕ ਫਰਕ ਹੁੰਦਾ ਇਹਦਾ, ਤੇ 100 ਰੁਪਈਆ ਦੋਨਾਂ ਦਾ ਭਾਅ ਵਧਾ ਦਿੱਤਾ। ਇਸ ਤੋਂ ਇਲਾਵਾ ਜੇ ਆਪਾਂ ਅੱਗੇ ਆ ਜਾਈਏ ਤੇ ਮੱਕਾ ਆਪਣੇ ਹੁੰਦਾ, ਤੇ ਮੱਕੇ ਦਾ ਮੈਂ ਜ਼ਿਕਰ ਕਰ ਦਿੰਦਾ, ਇਹਦੇ ਚ ਇਜ਼ਾਫਾ ਹੈ 92 ਰੁਪਏ ਦਾ। ਜੀ। 92 ਰੁਪਏ ਦਾ ਇਜ਼ਾਫਾ ਕਰ ਦਿੱਤਾ ਗਿਆ। ਮੂੰਗੀ ਆਪਾਂ ਕਾਫੀ ਐਤਕੀ ਬੀਜੀ ਆ ਮੂੰਗੀ, ਆਪਾਂ ਤਾਂ ਮੈਂ ਨਹੀਂ ਬੀਜੀ, ਪੰਜਾਬ ਵਾਲਿਆਂ ਨੇ ਬੀਜੀ ਆ। ਤਾਂ ਇਹਦੇ ਵਿੱਚ 480 ਰੁਪਏ ਦਾ ਇਜ਼ਾਫਾ, ਮਤਲਬ ਕਿ ਕਾਫੀ ਕੁਛ ਆ। ਮੂੰਗੀ ਦਾ ਭਵਿੱਖ ਅੱਛਾ ਹੋ ਸਕਦਾ ਹੈ। ਜੀ। ਅੱਛਾ ਰੇਟ ਦੇ ਰਿਹਾ, 480 ਤਕਰੀਬਨ 500 ਰੁਪਏ ਦਾ ਇਜ਼ਾਫਾ ਇਹਦੇ ਚ ਕਰ ਦਿੱਤਾ ਗਿਆ। ਤੇ ਖੈਰ, ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਜਾਂ ਐਤਕੀ ਦੀ ਜਿਹੜੀ ਐਮਐਸਪੀ ਕੋਈ ਜ਼ਿਆਦਾ ਉਹਦੇ ਚ ਹਾਈਕ ਹੈ ਨਹੀਂ। ਹਾਂਜੀ। ਮੇਰਾ ਮੰਨਣਾ ਕਿ ਜਿਸ ਤਰੀਕੇ ਦੇ ਇਜ਼ਾਫੇ ਤੇਲ ਦੀਆਂ ਕੀਮਤਾਂ ਚ ਜਾਂ ਫਰਟੀਲਾਈਜ਼ਰ ਚ ਹੁੰਦੇ ਆ, ਡੀਏਪੀ ਚ ਹੁੰਦੇ ਆ, ਉਸ ਦੇ ਮੁਤਾਬਕ ਜੇ ਤੁਸੀਂ ਦੇਖੋਗੇ ਤਾਂ ਬਹੁਤ ਥੋੜਾ ਹੈ, ਜੀ। ਬਹੁਤ ਥੋੜਾ। ਕਿਉਂਕਿ ਮੱਕੇ ਦਾ ਰਕਬਾ ਜੇ ਆਪਾਂ ਦੇਖੀਏ, ਵੈਸੇ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਚੋਂ ਸਾਡੀ ਸਰਕਾਰ ਖੂਬ ਪੈਸਾ ਕਮਾ ਰਹੀ ਹੈ, ਜੀ। ਖੂਬ ਪੈਸਾ ਕਮਾ ਰਹੀ ਹੈ ਖੇਤੀ ਪ੍ਰੋਡਕਟਾਂ ਤੇ। ਤਾਂ ਐਤਕੀ ਐਮਐਸਪੀ ਦਿਲ ਭਰ ਕੇ ਦੇਣੀ ਚਾਹੀਦੀ ਸੀ, ਮੇਰਾ ਮੰਨਣਾ ਹੈ ਕਿ ਤੁਸੀਂ ਖੂਬ ਖੇਤੀ ਪ੍ਰੋਡਕਟ ਵੇਚ ਰਹੇ ਹੋ, ਕਮਾਈ ਕਰ ਰਹੇ ਹੋ, ਤੇ ਜੇ ਉਸ ਕਮਾਈ ਚੋਂ ਥੋੜਾ ਜਿਹਾ ਇਧਰੋਂ ਦੇ ਕੇ ਉਹਨਾਂ ਦੀ ਜਿਹੜੀ ਲਾਗਤ ਹੈ, ਇਨਪੁਟ ਕਾਸਟ ਜਿਹੜੀ ਹੁੰਦੀ ਆ, ਉਹਨੂੰ ਜੇ ਘਟਾਓ ਤਾਂ ਬਹੁਤ ਬਿਹਤਰ ਹੋਏਗਾ। ਪਰ ਨਹੀਂ, ਤੁਹਾਨੂੰ ਪਤਾ ਹੀ ਹੈ ਕਿ ਕਹਿ ਦੇਣਗੇ, ਇਹ ਪਰਸੈਂਟਾਂ ਚ ਦੱਸ ਦੇਣਗੇ ਕਿ ਇੰਨਾ ਫਾਇਦਾ ਹੋਏਗਾ ਜੀ, ਕਿਸਾਨ ਦੀ ਆਮਦਨ ਇੰਨੀ ਹੋ ਜਾਏਗੀ, ਦੁੱਗਣੀ ਹੋ ਜਾਏਗੀ, ਤਿੱਗਣੀ ਹੋ ਜਾਏਗੀ। ਪਰ ਆਪ ਹੀ ਹਿਸਾਬ ਲਾ ਲਓ ਕਿ ਜਿਹੜਾ ਡੀਜ਼ਲ ਆ ਉਹ ਵੱਧਦਾ ਕਿੱਥੇ ਚਲੇ ਗਿਆ, ਜੀ। ਪੈਟਰੋਲ ਕਿੱਥੇ ਚਲੇ ਗਿਆ, ਹੋਰ ਦੂਸਰੀਆਂ ਜਿਹੜੀਆਂ ਮਹਿੰਗਾਈਆਂ ਨੇ ਉਹ ਕਿੱਥੇ ਚਲ ਗਈਆਂ ਨੇ। ਪਰ ਇਹ ਆਪਣੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਕਹਿ ਦਿੰਦੇ ਆ ਕਿ ਨਹੀਂ ਜੀ, ਕਿਸਾਨ ਦੀ ਆਮਦਨ ਤੇ ਹੋਣਾ ਹੈ, ਗੁੱਡ ਐਂਡ ਵੈਲ ਹੈ। ਜੀ। ਮਿੰਟੂ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ, ਸ਼ੁਕਰੀਆ ਜੀ। ਜੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੇਗਾ ਜੀ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੁਝ ਹੋਰ ਖਾਸ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਾਂਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਕੁਝ ਖਾਸ ਹੋਰ ਖਬਰਾਂ ਬਾਰੇ ਵੀ ਤੁਹਾਨੂੰ ਦਿੰਦੇ ਚੱਲਦੇ ਜਾਣਕਾਰੀਆਂ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋ ਗਈ ਹੈ ਤੇ ਉਸੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਪੰਜਾਬ ਪੁਲਿਸ ਨੇ ਕੈਨੇਡਾ ਰਹਿ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੇ ਲਈ ਸੀਬੀਆਈ ਨੂੰ ਤਜਵੀਜ਼ ਭੇਜੀ ਹੈ। ਇਸ ਦੇ ਨਾਲ ਹੀ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦੀ ਭਾਰਤ ਹਵਾਲਗੀ ਦਾ ਜਿਹੜਾ ਰਾਹ ਹੈ ਉਹ ਸੌਖਾ ਹੋ ਜਾਵੇਗਾ। ਇਸ ਗੈਂਗਸਟਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਸੀ। ਰੁਕ ਕਰਦੇ ਕੁਝ ਕੌਮੀ ਖਬਰਾਂ ਦਾ। ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਪਲਾਮੂ ਦੀ ਅਦਾਲਤ ਦੇ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਤੇ 6000 ਰੁਪਏ ਦਾ ਜੁਰਮਾਨਾ ਲਗਾ ਕੇ ਬਰੀ ਕਰ ਦਿੱਤਾ ਹੈ। ਸਵੇਰੇ ਜਿਵੇਂ ਹੀ ਅਦਾਲਤੀ ਕਾਰਵਾਈ ਸ਼ੁਰੂ ਹੋਈ ਸੀ ਤਾਂ ਲਾਲੂ ਪ੍ਰਸਾਦ ਯਾਦਵ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਸਵੇਰੇ 7:30 ਵਜੇ ਅਦਾਲਤ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਇਸੇ ਮਾਮਲੇ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਉਹਨਾਂ ਤੇ 6000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸਾਲ 2009 ਦੀ ਗੱਲ ਹੈ, ਜਦੋਂ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਹੈਲੀਕਾਪਟਰ ਨੂੰ ਗੜਵਾ ਦੇ ਵਿੱਚ ਨਿਰਧਾਰਤ ਥਾਂ ਤੇ ਉਤਾਰਨ ਦੀ ਬਜਾਏ ਕਿਸੇ ਹੋਰ ਥਾਂ ਤੇ ਉਤਾਰ ਲਿਆ ਸੀ, ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਮੈਜਿਸਟ੍ਰੇਟ ਨੇ ਉਹਨਾਂ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਸੀ। ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਪਟਨਾ ਲਈ ਰਵਾਨਾ ਹੋ ਗਿਆ ਸੀ। ਯੂਪੀ ਦੀ ਗੱਲ ਕਰਾਂਗੇ, ਜਿੱਥੇ ਆਨਲਾਈਨ ਗੇਮ ਖੇਡਣ ਤੋਂ ਰੋਕਣ ਤੇ ਇੱਕ 16 ਸਾਲਾਂ ਦੇ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਹੈ। ਲਖਨਊ ਦੀ ਇਹ ਘਟਨਾ ਦੱਸੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਮੁੰਡਾ ਆਨਲਾਈਨ ਗੇਮ ਖੇਡਣ ਦਾ ਆਦੀ ਸੀ ਅਤੇ ਉਸ ਦੀ ਮਾਤਾ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਸੀ ਤੇ ਇਸ ਕਰਕੇ ਇਹ ਗੁੱਸੇ ਦੇ ਵਿੱਚ ਸੀ। ਪੁਲਿਸ ਨੇ ਜਿਹੜੀ ਗੱਲ ਦੱਸੀ ਹੈ, ਉਹਨੇ ਕਿਹਾ ਹੈ ਕਿ ਗਲੀ ਸੜੀ ਲਾਸ਼ ਜਿਹੜੀ ਆ ਬਰਾਮਦ ਕਰ ਲਈ ਹੈ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ ਤੇ ਨਾਬਾਲਗ ਮੁੰਡੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਇਸ ਮੁੰਡੇ ਨੇ ਲੰਘੇ ਦਿਨੀ ਆਪਣੀ ਮਾਤਾ ਨੂੰ ਗੋਲੀ ਮਾਰ ਦਿੱਤੀ ਸੀ ਤੇ ਉਸ ਦੀ ਲਾਸ਼ ਨੂੰ 2 ਦਿਨ ਤੱਕ ਕਮਰੇ ਦੇ ਵਿੱਚ ਬੰਦ ਹੀ ਰੱਖਿਆ ਸੀ ਤੇ ਫਿਰ ਪੱਛਮੀ ਬੰਗਾਲ ਦੇ ਵਿੱਚ ਆਪਣੇ ਫੌਜੀ ਪਿਤਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਸੀ। ਉਸ ਸਮੇਂ 9 ਸਾਲਾ ਉਹਦੀ ਭੈਣ ਵੀ ਘਰ ਦੇ ਵਿੱਚ ਹੀ ਸੀ ਤੇ ਇਹ ਮੁੰਡੇ ਨੇ ਆਪਣੀ ਭੈਣ ਨੂੰ ਵੀ ਡਰਾਇਆ ਧਮਕਾਇਆ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਲਾਸ਼ ਦੇ ਵਿੱਚੋਂ ਹੁਣ ਬਦਬੂ ਨਿਕਲੂਗੀ ਤਾਂ ਇਹਨੂੰ ਛੁਪਾਉਣ ਦੇ ਲਈ ਉਹਨੇ ਰੂਮ ਫਰੈਸ਼ਨਰ ਦੀ ਵਰਤੋਂ ਵੀ ਕੀਤੀ ਸੀ। ਇਹ ਮੁੰਡਾ ਹੁਣ ਆਪਣਾ ਗੁਨਾਹ ਜਿਹੜਾ ਉਹ ਕਬੂਲ ਕਰ ਚੁੱਕਿਆ ਤੇ ਪੁਲਿਸ ਦੀ ਜਿਹੜੀ ਹੈ ਇਹ ਹਿਰਾਸਤ ਦੇ ਵਿੱਚ ਆ। ਨੂਪੁਰ ਸ਼ਰਮਾ ਕਰਕੇ ਇਸ ਵੇਲੇ ਬੀਜੇਪੀ ਦੀ ਜਿਹੜੀ ਬੁਲਾਰਨ ਹੈ ਬੀਬੀ, ਉਹਦੇ ਕਰਕੇ ਹੁਣ ਕੌਮਾਂਤਰੀ ਪੱਧਰ ਤੇ ਕੂਟਨੀਤਿਕ ਲਿਹਾਜ਼ ਦੇ ਨਾਲ ਭਾਰਤ ਨੂੰ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਵੱਡੀ ਨਮੋਸ਼ੀ ਭਾਰਤ ਨੂੰ ਝੱਲਣੀ ਪਈ ਹੈ, ਸਿਰਫ ਇਸ ਕਰਕੇ ਕਿ ਬੁਲਾਰਿਆਂ ਉੱਤੇ ਕੋਈ ਕਿਸੇ ਤਰ੍ਹਾਂ ਦੀ ਨਕੇਲ ਨਹੀਂ ਹੈ। ਸ਼ਾਮ ਨੂੰ ਟੀਵੀ ਸਕਰੀਨ ਤੇ ਬੈਠ ਕੇ ਕੰਮ ਸਿਰਫ ਇੱਕੋ ਹੀ ਹੈ ਕਿ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਦੇ ਖਿਲਾਫ ਜਿੰਨਾ ਜ਼ਹਿਰ ਉਗਲਿਆ ਜਾਂਦਾ ਹੈ, ਉਗਲ ਦਿੱਤਾ ਜਾਂਦਾ ਹੈ ਤੇ ਰੋਕਣ ਵਾਲਾ ਕੋਈ ਨਹੀਂ। ਇਹ ਇਕੱਲੀ ਟੀਵੀ ਸਕਰੀਨ ਦੀ ਗੱਲ ਨਹੀਂ ਹੈ, ਹਿੰਦੂ ਮਹਾਪੰਚਾਇਤਾਂ ਦੀ ਗੱਲ ਲੈ ਲਓ, ਧਾਰਮਿਕ ਸੰਸਥਾਂ ਦੀ ਗੱਲ ਲੈ ਲਓ, ਧਰਮ ਸੰਸਥਾਂ ਦੀ, ਮਾਫ ਕਰਨਾ, ਧਰਮ ਸੰਸਥਾਂ ਦੇ ਵਿੱਚ ਕੀ ਹੁੰਦਾ, ਇਹ ਕਿਹਾ ਜਾਂਦਾ ਹੈ ਕਿ ਅਸੀਂ ਜੀ ਇਹ ਇਹਨਾਂ ਨੂੰ ਜਿਹੜੇ ਇਹ ਫਲਾਣੇ ਆ ਉਹਨਾਂ ਨੂੰ ਐਂ ਕਰ ਦਿਓ, ਉਹਨਾਂ ਨੂੰ ਐਂ ਕਰ ਦਿਓ। ਇੱਕ ਟੀਵੀ ਚੈਨਲ ਆ, ਉਹਦਾ ਨਾਮ ਹੈ ਸੁਦਰਸ਼ਨ, ਉਹਦਾ ਜਿਹੜਾ ਸੰਪਾਦਕ ਆ ਉਹ ਲੰਘੇ ਦਿਨੀ ਹਰਿਆਣੇ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਸੀ ਹਿੰਦੂ ਰਾਸ਼ਟਰ ਦੀ ਸਹੁੰ ਚੁੱਕਣ ਵਾਲੀ, ਉਹਦੇ ਵਿੱਚ ਉਹ ਬੰਦਾ ਮੌਜੂਦ ਸੀਗਾ ਤੇ ਉਸੇ ਚੈਨਲ ਦੀ ਬੀਬੀ ਇੱਕ ਸਟੋਰ ਤੇ ਜਾ ਕੇ ਹਲਦੀਰਾਮ ਵਾਲਿਆਂ ਤੋਂ ਚੀਖ ਕੇ ਪੁੱਛ ਰਹੀ ਆ ਵੀ ਤੁਸੀਂ ਹਾਂ ਭੁਜੀਏ ਦੇ ਪੈਕਟ ਤੇ ਉਰਦੂ ਕਾਹਤੋਂ ਲਿਖਤੀ। ਹੁਣ ਪਤਾ ਲੱਗਿਆ ਜਦੋਂ 200 ਮਿਲੀਅਨ ਦੀ ਮੁਸਲਮਾਨ ਆਬਾਦੀ ਤੇ 25 ਤੋਂ ਵੱਧ ਮੁਲਕਾਂ ਦੇ ਨਾਲ ਸੰਬੰਧ ਜਿਹੜੇ ਆ ਉਹ ਖਰਾਬ ਹੋ ਚੁੱਕੇ ਆ। 10 ਮੁਲਕ ਇਹੋ ਜਿਹੇ ਆ ਜਿਨ੍ਹਾਂ ਨੇ ਭਾਰਤ ਨੂੰ ਇਹ ਕਿਹਾ ਕਿ ਤੁਹਾਡੇ ਇਹ ਕੰਮਾਂ ਕਰਕੇ ਅਸੀਂ ਤੁਹਾਡੇ ਨਾਲ ਹੋਰ ਜਿਹੜੇ ਅੱਗੇ ਸੰਬੰਧ ਆ ਉਹ ਲਿਜਾਣੇ ਸਾਨੂੰ ਬਹੁਤ ਔਖੇ ਆ। ਡਿਪਲੋਮੈਟਸ ਨੂੰ ਤਲਬ ਕੀਤਾ ਗਿਆ ਕਈ ਥਾਈਂ। ਇਸ ਤੋਂ ਇਲਾਵਾ ਅਲ-ਕਾਇਦਾ ਨੇ ਵੀ ਧਮਕੀਆਂ ਦਿੱਤੀਆਂ ਕਿ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਇਸ ਤਰੀਕੇ ਨਾਲ ਟੀਵੀ ਤੇ ਬਹਿ ਕੇ ਉਹਨਾਂ ਪ੍ਰਤੀ ਅਪਸ਼ਬਦ ਬੋਲੇ ਨੇ ਜਾਂ ਉਹਨਾਂ ਦੀ ਸ਼ਾਨ ਦੀ ਤੋਹੀਨ ਕੀਤੀ ਆ ਤਾਂ ਤੁਹਾਨੂੰ ਇਹ ਨਤੀਜੇ ਜਿਹੜੇ ਆ ਭੁਗਤਣੇ ਪੈਣਗੇ। ਸੋ ਗੱਲਾਂ ਬੇਸ਼ੱਕ ਬੀਜੇਪੀ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਫਿਰ ਵੀ ਗੱਲਾਂ ਜਿਹੜੀਆਂ ਨੇ ਜਾਂ ਜੋ ਇਹ ਸੰਕਟ ਹੁਣ ਬੀਜੇਪੀ ਨੂੰ ਆਣ ਕੇ ਘੇਰ ਕੇ ਬਹਿ ਗਿਆ ਤਾਂ ਹੁਣ ਬੀਜੇਪੀ ਦੇ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਜਾਪਦੀ ਹੈ। ਤਾਂ ਸਾਰੇ ਮਾਮਲੇ ਦੇ ਵਿੱਚ ਕਿਰਕਰੀ ਜਿਹੜੀ ਹੋਈ ਆ ਉਹ ਭਾਰਤ ਦੀ ਹੋਈ ਆ ਤੇ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਦੂਜਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਵਾਲੇ ਲੋਕ ਰਾਸ਼ਟਰ ਦੇ ਪ੍ਰਤੀ ਆਪ ਕਿੰਨੇ ਕੁ ਸਮਰਪਿਤ ਨੇ।
ਖੈਰ ਹੁਣ 38 ਹੋਰ ਆਗੂਆਂ ਦੀ ਪਛਾਣ ਕਰ ਲਈ ਗਈ ਆ। ਦੈਨਿਕ ਭਾਸਕਰ ਦੇ ਵਿੱਚ ਖਬਰ ਛਪੀ ਆ ਇੱਕ ਰਿਪੋਰਟ। ਇਹਨੇ ਕਿਹਾ ਹੈ ਕਿ ਭਾਜਪਾ ਨੇ ਹੁਣ 27 ਚੁਣੇ ਹੋਏ ਆਗੂਆਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਹਦਾਇਤ ਕੀਤੀ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਤੁਸੀਂ ਹੁਣ ਜਦੋਂ ਧਾਰਮਿਕ ਮੁੱਦਿਆਂ ਦੀ ਗੱਲ ਆਈ ਤਾਂ ਉਦੋਂ ਤੁਸੀਂ ਸੋਚ ਸਮਝ ਕੇ ਬੋਲਣਾ ਵਾ ਤੇ ਕੀ ਬੋਲਣਾ ਹੈ, ਇਹਦੇ ਬਾਰੇ ਲੋੜੀਂਦੀ ਪ੍ਰਵਾਨਗੀ ਜਿਹੜੀ ਆ ਉਹ ਤੁਹਾਨੂੰ ਲੈਣੀ ਪੈਣੀ ਆ। ਤੇ ਦੱਸਣਾ ਬਣਦਾ ਵੀ ਪਹਿਲਾਂ ਅਨੂਪਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਦੇ ਖਿਲਾਫ ਕਾਰਵਾਈ ਕੀਤੀ ਆ ਤੇ ਹੁਣ ਭਾਜਪਾ ਜਿਹੜੀ ਆ ਉਹ ਆਈਟੀ ਮਾਹਰਾਂ ਦੀ ਮਦਦ ਦੇ ਨਾਲ ਆਪਣੇ ਆਗੂਆਂ ਦੇ ਬਿਆਨਾਂ ਨੂੰ ਘੋਖ ਰਹੀ ਆ, ਜਿਹਦੇ ਵਿੱਚੋਂ 5200 ਦੇ ਕਰੀਬ ਬਿਆਨ ਜਿਹੜੇ ਆ ਉਹ ਗੈਰ ਜ਼ਰੂਰੀ ਆ ਤੇ 2700 ਬਿਆਨ ਸੰਵੇਦਨਸ਼ੀਲ ਮੰਨੇ ਗਏ ਆ। 38 ਆਗੂ ਜਿਨ੍ਹਾਂ ਦੇ ਵਿੱਚ ਅਨੰਤ ਕੁਮਾਰ ਹੇਗੜੇ, ਸ਼ੋਭਾ ਕੰਦਲਾਜੇ, ਗਿਰੀਰਾਜ ਸਿੰਘ, ਤਥਾਗਤ ਰਾਏ, ਪ੍ਰਤਾਪ ਸਿਨਹਾ, ਵਿਨੇ ਕਟਿਆਰ, ਮਹੇਸ਼ ਸ਼ਰਮਾ, ਟੀ ਰਾਜਾ ਸਿੰਘ, ਵਿਕਰਮ ਸਿੰਘ ਸੈਣੀ, ਸਾਕਸ਼ੀ ਮਹਾਰਾਜ ਤੇ ਸੰਗੀਤ ਸੋਮ ਜਿਹੜੇ ਆ ਉਹ ਸ਼ਾਮਲ ਆ, ਜਿਹੜੇ ਡਿਬੇਟਾਂ ਦੇ ਵਿੱਚ, ਟੀਵੀ ਡਿਬੇਟਸ ਦੇ ਵਿੱਚ ਤੇ ਮੰਚਾਂ ਦੇ ਉੱਤੇ ਅੱਗ ਉਗਲਦੇ ਆ। ਅੱਗ ਇਹਨਾਂ ਦੇ ਜਿਹੜੇ ਬੋਲ ਹੁੰਦੇ ਆ ਨਾ ਉਹ ਬਹੁਤ ਜ਼ਿਆਦਾ ਭੜਕਾਊ ਤੇ ਬਹੁਤ ਜ਼ਿਆਦਾ ਫਿਰਕੂ ਭਾਵਨਾ ਨੂੰ ਅੱਗ ਲਾਉਣ ਵਾਲੇ ਹੁੰਦੇ ਆ। ਸੋ ਹੁਣ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮਾੜਾ ਜਿਹਾ ਵਰਜ ਕੇ ਚੱਲੋ। ਜੇ ਇਹੀ ਗੱਲਾਂ 5-7 ਸਾਲ ਪਹਿਲਾਂ ਕੀਤੀਆਂ ਹੁੰਦੀਆਂ ਤਾਂ ਹੋ ਸਕਦਾ ਜਿਹੜੇ ਮਾਈਨੋਰਿਟੀਜ਼ ਤੇ ਹਮਲੇ ਹੁੰਦੇ ਨੇ ਇੰਡੀਆ ਦੇ ਵਿੱਚ, ਜਿਹਦੇ ਕਰਕੇ ਪਹਿਲਾਂ ਹੀ ਕੌਮਾਂਤਰੀ ਪੱਧਰ ਤੇ ਕਿਰਕਰੀ ਹੋ ਚੁੱਕੀ ਆ, ਉਹ ਸ਼ਾਇਦ ਹੁਣ ਬਚ ਜਾਂਦੀ। ਸੋ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹਦੇ ਵਿੱਚ ਅੱਜ ਦੇ ਲਈ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵਾਪਰੀਆਂ ਨਾਲੋਂ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਸੁਣਦੇ ਰਹੋ ਤੁਹਾਡਾ ਆਪਣਾ ਪੰਜਾਬੀ ਰੇਡੀਓ USA। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।